निश्चय कर अपनी जीत करो, निश्चय कर अपनी जीत करो, देह शिवा पर मोहे, देह शिवा पर मोहे। राज करेगा, राज करेगा, झूठे निशान रहे, झूठे निशान रहे, झूठे निशान रहे, बोले सो निहाल।
ਲਵਾਂਗੇ ਆਜ਼ਾਦੀ, ਅਸੀਂ ਲੈ ਕੇ ਰਹਾਂਗੇ ਆਜ਼ਾਦੀ। ਗਜਿੰਦਰ ਸਿੰਘ ਵਾਲੀ ਆਜ਼ਾਦੀ, ਪਿੰਡਰਾਂ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗਿਲਾਨੀ ਵਾਲੀ ਆਜ਼ਾਦੀ, ਅਸੀਂ ਲੈ ਕੇ ਰਹਾਂਗੇ ਆਜ਼ਾਦੀ। ਅਸੀਂ ਖੋ ਕੇ ਲਵਾਂਗੇ ਆਜ਼ਾਦੀ, ਹੱਕ ਹੈ ਸਾਡਾ ਆਜ਼ਾਦੀ, ਹੱਕ ਹੈ ਸਾਡਾ ਆਜ਼ਾਦੀ। ਅਸੀਂ ਬਣਾ ਕੇ ਰਹਾਂਗੇ ਖਾਲਿਸਤਾਨ, ਅਸੀਂ ਬਣਾ ਕੇ ਰਹਾਂਗੇ ਖਾਲਿਸਤਾਨ। ਗਜਿੰਦਰ ਸਿੰਘ ਦਾ ਕੀ ਪੈਗਾਮ, ਪੰਜਾਬ ਬਣੇਗਾ ਖਾਲਿਸਤਾਨ। ਗਜਿੰਦਰ ਸਿੰਘ ਦਾ ਕੀ ਪੈਗਾਮ, ਪੰਜਾਬ ਬਣੇਗਾ ਖਾਲਿਸਤਾਨ। ਪਿੰਡਰਾਂ ਵਾਲਿਆਂ ਦਾ ਕੀ ਅਰਮਾਨ, ਪੰਜਾਬ ਬਣੇਗਾ ਖਾਲਿਸਤਾਨ। ਬੋਲੇ ਸੋ ਨਿਹਾਲ। ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਇਕੱਤਰ ਹੋਏ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪਾਣੀਆਂ ਦੇ ਕਰਕੇ ਜਾਣਿਆ ਜਾਂਦਾ ਹੈ, ਔਰ ਜਿਸ ਧਰਤੀ ਦੇ ਉੱਤੇ ਤੁਸੀਂ ਬੈਠੇ ਹੋ ਇਹਦਾ ਵੀ ਤੁਸੀਂ ਜਿਹੜਾ ਮੁੱਢ ਬੱਜਾ ਵੇਖੋ, ਇਹ ਪਾਣੀਆਂ ਦੇ ਕੰਢੇ ਤੇ ਹੈ। ਜਿੰਨੇ ਗੁਰੂ ਮਹਾਰਾਜ ਨੇ ਸ਼ਹਿਰ ਵਸਾਏ, ਜਿੰਨੇ ਵੀ ਨਗਰ ਵਸਾਏ, ਉਹ ਪਾਣੀਆਂ ਦੇ ਕੰਢੇ ਤੇ ਨੇ। ਇਹ ਜਿੱਥੇ ਪਾਣੀਆਂ ਦੇ ਕੰਢੇ ਤੇ ਨਾ ਵੀ ਵਸੇ ਹੋਣ, ਦਰਿਆਵਾਂ ਦੇ ਕੰਢੇ ਤੇ ਨਾ ਵਸੇ ਹੋਣ, ਤੇ ਜੇ ਉਵੇਂ ਕਿਸੇ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਗਏ ਨੇ ਤੇ ਉੱਥੇ ਜਾ ਕੇ ਜਲ ਦਾ ਸਰੋਤ ਕੋਈ ਨਾ ਕੋਈ ਜ਼ਰੂਰ ਪ੍ਰਗਟ ਕੀਤਾ। ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਪਾਣੀਆਂ ਤੋਂ ਬਿਨਾਂ ਜਿਉਂਦਾ ਨਹੀਂ ਰਹਿਣਾ, ਤੇ ਨਾ ਹੀ ਮਨੁੱਖਤਾ ਜਿਉਂਦੀ ਰਹਿਣੀ ਹੈ, ਤੇ ਨਾ ਹੀ ਸਿੱਖੀ ਜਿਉਂਦੀ ਰਹਿਣੀ ਹੈ, ਤੇ ਨਾ ਹੀ ਸਿੱਖ ਜਿਉਂਦੇ ਰਹਿਣੇ। ਸੋ ਸਾਡੀ ਲੜਾਈ, ਸਾਡੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਪਾਣੀਆਂ ਦੇ ਉੱਤੇ ਵੀ ਹੋਣੀ ਚਾਹੀਦੀ ਹੈ। ਪਰ ਜਿਹੜਾ ਮੌਜੂਦਾ ਸਾਡਾ ਹਾਲਾਤ ਬਣ ਗਿਆ ਉਹ ਇਹ ਆ ਕਿ ਪਾਣੀ ਸਾਡੇ ਨੇ, ਹੱਕ ਸਾਡਾ ਆ, ਤੇ ਇੱਥੇ ਗਲਬਾ ਕਿਸੇ ਹੋਰ ਦਾ ਹੈ। ਜਦ ਸਿੱਧਾ ਕਹਿਣਾ ਹੋਵੇ ਤਾਂ ਗਲਬਾ ਇੱਥੇ ਦਿੱਲੀ ਦਾ ਆ। ਪੰਜਾਬ ਦੇ ਪਾਣੀ, ਪੰਜਾਬ ਦੀ ਜ਼ਮੀਨ, ਪੰਜਾਬ ਦੀ ਜਾਇਦਾਦ, ਪੰਜਾਬ ਦਾ ਟੈਕਸ, ਇਹ ਸਾਰੇ ਕੁਝ ਦੇ ਤੇ ਗਲਬਾ ਹੁਣ ਜੇ ਪਾ ਕੇ ਕੋਈ ਬੈਠਾ ਹੈ ਤੇ ਦਿੱਲੀ ਆ। ਦਿੱਲੀ ਤੋਂ ਜੇ ਆਜ਼ਾਦੀ ਲੈਣੀ ਆ, ਜੇ ਪਾਣੀ ਬਚਾਉਣੇ ਨੇ ਤੇ ਆਜ਼ਾਦੀ ਲੈਣੀ ਪੈਣੀ ਹੈ, ਜੇ ਜ਼ਮੀਨ ਬਚਾਉਣੀ ਹੈ ਤੇ ਆਜ਼ਾਦੀ ਲੈਣੀ ਪੈਣੀ ਹੈ, ਜੇ ਆਪਣੀ ਸੋਚ ਬਚਾਉਣੀ ਹੈ ਤੇ ਆਜ਼ਾਦੀ ਲੈਣੀ ਪੈਣੀ ਹੈ, ਜੇ ਸਿੱਖੀ ਬਚਾਉਣੀ ਹੈ ਤੇ ਆਜ਼ਾਦੀ ਲੈਣੀ ਪੈਣੀ। ਇਹ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਜੀ ਹੋਣਾ। ਜਦੋਂ ਆਜ਼ਾਦੀ ਦੀ ਗੱਲ ਕਰਦੇ ਆ, ਆਜ਼ਾਦ ਹੋਣ ਦੀ ਗੱਲ ਕਰਦੇ ਆ, ਤੇ ਬਹੁਤ ਸਾਰੇ ਰਸਤੇ ਸਾਡੇ ਸਾਹਮਣੇ ਖੁੱਲ ਜਾਂਦੇ ਨੇ ਕਿ ਆਜ਼ਾਦੀ ਲੈਣੀ ਕਿਵੇਂ। ਉਹਦੇ ਵਿੱਚੋਂ ਇੱਕ ਰਸਤਾ ਹੁੰਦਾ ਰੈਫਰੈਂਡਮ, ਜਿਹਦੀ ਗੱਲ ਅਸੀਂ 26 ਜਨਵਰੀ ਨੂੰ ਵੀ ਕੀਤੀ ਸੀ, ਤੇ ਉਸ ਤੋਂ ਪਹਿਲਾਂ ਵੀ ਆਪਣੇ ਗੱਲਾਂ ਬਾਤਾਂ ਵਿੱਚ ਕਰਦੇ ਆ ਕਿ ਪੰਜਾਬ ਨੂੰ ਰੈਫਰੈਂਡਮ ਮਿਲਣਾ ਚਾਹੀਦਾ ਹੈ, ਪੰਜਾਬ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਰੈਫਰੈਂਡਮ ਮਿਲੇ। ਔਰ ਉਹਦੇ ਵਿੱਚ ਅਸੀਂ ਇੱਕ ਜਿਹੜੀ ਬਰੀਕੀ ਦੀ ਗੱਲ ਕਰਦੇ ਆ ਉਹ ਇਹ ਆ ਕਿ UN ਦੇ ਅਧੀਨ ਹੋਵੇ। UN ਦਾ ਮਤਲਬ ਜਿਹੜਾ ਸੰਯੁਕਤ ਰਾਸ਼ਟਰ ਆ, ਉਹ ਇਸ ਕਰਕੇ ਕਹਿੰਦੇ ਆ ਕਿ ਉਸ ਤੋਂ ਬਿਨਾਂ ਸਾਨੂੰ ਦੁਨੀਆ ਦੀ ਮਾਨਤਾ ਤੋਂ ਬਿਨਾਂ ਜਿਹੜਾ ਕੋਈ ਵੀ ਮੁਲਕ ਬਣਦਾ ਆ ਉਹਦਾ ਕੋਈ ਹਾਲਾਤ ਨਹੀਂ ਰਹਿੰਦੇ। ਸੋ ਦੁਨੀਆ ਦੀ ਮਾਨਤਾ ਜੇ ਮਿਲਣੀ ਆ ਤੇ ਉਹ UN ਦੇ ਰਾਹੀਂ ਮਿਲਣੀ। ਸੋ UN ਜਿਹੜੀ ਆ ਉਹ ਆਪਣੇ ਆਪ ਦੇ ਮੁਲਕਾਂ ਦਾ ਸਮੂਹ ਆ। ਇਹਦਾ ਮਤਲਬ ਇਹ ਆ ਕਿ ਜਿੱਦਣ UN ਕਰਾਏਗਾ ਉਦੋਂ ਜੋ ਵੀ ਨਤੀਜਾ ਨਿਕਲੇਗਾ ਉਹਨੂੰ ਮਾਨਤਾ ਮਿਲੇਗੀ। ਜੇ ਲੋਕ ਵੋਟਾਂ ਪਾਉਣਗੇ ਕਿ ਖਾਲਿਸਤਾਨ ਬਣਨਾ ਚਾਹੀਦਾ ਆ ਤਾਂ ਉਹਨੂੰ ਦੁਨੀਆ ਮਾਨਤਾ ਦੇਵੇਗੀ। ਇਹ ਮਤਲਬ ਹੁੰਦਾ ਹੈ UN ਦਾ ਕਿ ਜੇ UN ਵਿੱਚ ਇੰਟਰਵੀਨ ਕਰੇ ਤੇ ਉਹ ਕਰਾਵੇ। ਤੇ ਹੁਣ UN ਇੰਡੀਆ ਦੇ ਕੋਲੋਂ ਕਰਾਏਗਾ ਕਿਉਂ? UN ਕੋਈ ਸਾਡੇ ਤੁਹਾਡੇ ਵਰਗੇ ਇੱਕ ਦੋ ਬੰਦਿਆਂ ਦੀ ਸੰਸਥਾ ਤੇ ਹੈ ਨਹੀਂ, ਇਹ ਮੁਲਕਾਂ ਦਾ ਸਮੂਹ ਆ। ਤੇ ਮੁਲਕਾਂ ਦਾ ਸਮੂਹ ਦਾ ਮਤਲਬ ਕਿ ਕੋਈ ਨਾ ਕੋਈ ਮੁਲਕ ਸਾਡੀ ਪਿੱਠ ਦੇ ਉੱਤੇ ਖੜੇ, ਕੋਈ ਨਾ ਕੋਈ ਮੁਲਕ ਸਾਡੀ ਆਜ਼ਾਦੀ ਦੀ ਗੱਲ ਉਸ ਟੇਬਲ ਦੇ ਉੱਤੇ ਰੱਖੇ ਕਿ ਭਾਈ ਇਸ ਸੂਬੇ ਨੂੰ, ਇਹਨਾਂ ਲੋਕਾਂ ਨੂੰ ਆਜ਼ਾਦੀ ਚਾਹੀਦੀ ਆ ਤੇ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ। ਉਹਦੇ ਲਈ ਕੋਈ ਨਾ ਕੋਈ ਤਾਕਤਵਰ ਮੁਲਕ ਸਾਡੇ ਮਗਰ ਜ਼ਰੂਰ ਖਲੋਣਾ ਚਾਹੀਦਾ, ਚਾਹੇ ਉਹ ਅਮਰੀਕਾ ਖਲੋਵੇ, ਚਾਹੇ ਇੰਗਲੈਂਡ ਖਲੋਵੇ, ਚਾਹੇ ਕੈਨੇਡਾ ਖਲੋਵੇ, ਜਿਹੜਾ ਮਰਜ਼ੀ ਖਲੋਵੇ, ਚਾਹੇ ਜਰਮਨ ਖਲੋਵੇ, ਕੋਈ ਨਾ ਕੋਈ ਮੁਲਕ ਸਾਡੀ ਪਿੱਠ ਦੇ ਉੱਤੇ ਖਲੋਣਾ ਚਾਹੀਦਾ। ਪਰ ਉਹ ਪਿੱਠ ਦੇ ਉੱਤੇ ਖਲੋਣਗੇ ਕਦੋਂ? ਅਗਲਾ ਸਵਾਲ ਇਹ ਆ ਜਾਂਦਾ, ਹੁਣ ਕੋਈ ਬੰਦਾ ਆਪਣੇ ਘਰ ਦੇ ਵਿੱਚ ਸੁਖੀ ਸਾਂਦੀ ਵਸਣ ਡਿਆ ਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਗਈ, ਤੀਜੇ ਗਵਾਂਢੀ ਨੂੰ ਕੀ ਜ਼ਰੂਰਤ ਪਈ ਹੈ ਕਿ ਵਿੱਚ ਆ ਕੇ ਕੁੱਦ ਕੇ ਕਹਿਣ ਦੀ ਕਿ ਭਾਈ ਆਪਣੇ ਮਸਲੇ ਹੱਲ ਕਰੋ। ਜਦੋਂ ਤੱਕ ਅਸੀਂ ਨਹੀਂ ਆਪਣਾ ਦਰਦ ਬਿਆਨ ਕਰਦੇ, ਅਸੀਂ ਨਹੀਂ ਘਰਾਂ ਚੋਂ ਨਿਕਲਦੇ, ਉਹਨਾਂ ਚਿਰ ਤੱਕ ਕਿਸੇ ਮੁਲਕ ਨੇ ਵੀ ਸਾਡੇ ਮਗਰ ਨਹੀਂ ਖਲੋਣਾ। ਪਹਿਲੀ ਡਿਊਟੀ ਸਾਡੀ ਆ, ਨਾ ਕਿ ਪਹਿਲੀ ਉਹਨਾਂ ਮੁਲਕਾਂ ਦੀ ਕਿ ਉਹ ਸਾਡੇ ਲਈ ਆਵਾਜ਼ ਬੁਲੰਦ ਕਰਨ। ਇੱਥੇ ਕੰਮ ਉਲਟਾ ਹੋਣ ਲੱਗ ਪੈਂਦਾ ਕਈ ਵਾਰੀ। ਅਸੀਂ ਇੱਥੇ ਕੋਈ ਕੰਮ ਕਰਦੇ ਨਹੀਂ ਆ, ਜ਼ਮੀਨ ਦੇ ਉੱਤੇ ਅਸੀਂ ਘਰਾਂ ਚੋਂ ਨਿਕਲਦੇ ਨਹੀਂ ਆ। ਪੰਜਾਬ ਦੇ ਹੱਕਾਂ ਦੀ ਗੱਲ ਇੱਥੇ ਸਾਡੇ ਕੋਲ ਹੁੰਦੀ ਨਹੀਂ ਗੀ, ਤੇ ਜਿਹੜੀ ਗੱਲ ਕਰਨ ਵਾਲੀ ਆ ਉਹ ਸਿੱਧੀਆਂ ਫੇਸਬੁੱਕਾਂ ਰਾਹੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਫਲਾਨਾ ਮੁਲਕ ਸਾਡੀ ਮਦਦ ਕਰੇ। ਕਿਸੇ ਮੁਲਕ ਨੇ ਇਸ ਤਰੀਕੇ ਨਾਲ ਮਦਦ ਨਹੀਂ ਕਰਨੀ। ਪਹਿਲਾਂ ਚੀਕ ਚਿਹਾੜਾ ਆਪ ਪਾਉਣਾ ਪੈਣਾ ਜੇ ਧਰਤੀ ਦੇ ਉੱਤੇ। ਇਹ ਠੀਕ ਉਸੇ ਤਰੀਕੇ ਦੇ ਨਾਲ ਹੀ ਆ। ਤੁਸੀਂ ਵੇਖੋ, ਜੇ ਗਵਾਂਢ ਦੇ ਵਿੱਚ ਵੀ ਦੋ ਟੱਬਰ ਆਪਸ ਵਿੱਚ ਰਹਿ ਰਹੇ ਹੋਣ ਤੇ ਜੇ ਪਿਆਰ ਨਾਲ ਰਹੀ ਜਾਣ, ਇੱਕ ਦੂਜੇ ਨੂੰ ਮਾੜਾ ਮੋਟਾ ਬੋਲੀ ਜਾਣ, ਤੇ ਤੀਜਾ ਗਵਾਂਢੀ ਆ ਕੇ ਕੁਝ ਨਹੀਂ ਵਿੱਚ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੀ ਕਰ ਰਹੇ ਹੋ। ਜਦੋਂ ਉਹ ਇੱਕ ਦੂਸਰੇ ਦੇ ਨਾਲ ਸਿੱਧੇ ਹੋ ਕੇ ਟੱਕਰ ਪੈਂਦੇ ਫਿਰ ਗਵਾਂਢੀ ਦੀ ਮਜਬੂਰੀ ਬਣ ਜਾਂਦੀ ਹੈ ਵੀ ਉਹਨੇ ਲੜਾਈ ਰੋਕੀ ਜਾਵੇ।
ਸੋ ਅਸੀਂ ਤੇ ਸੰਘਰਸ਼ ਦੇ ਰਾਹ ਪੈਣਾ ਹੈ। ਇਸ ਧਰਤੀ ਦੇ ਉੱਤੇ ਸਾਨੂੰ ਸੰਘਰਸ਼ ਕਰਨਾ ਪੈਣਾ ਹੈ। ਆਪਣੀ ਗੱਲ ਜਿਹੜੀ ਆ ਠੋਕ ਵਜਾ ਕੇ ਕਹਿਣੀ ਪੈਣੀ ਆ ਕਿ ਭਾਈ ਸਾਨੂੰ ਆਜ਼ਾਦੀ ਚਾਹੀਦੀ ਹੈ। ਤੇ ਉਹ ਆਜ਼ਾਦੀ ਦੀ ਤਾਂਘ ਨੂੰ ਲੈ ਕੇ ਅੱਜ ਅਸੀਂ ਇੱਥੇ ਇਕੱਤਰ ਹੋਏ। ਜਿਹੜੀ ਗੱਲ ਸਰਕਾਰੇ ਖਾਲਸਾ ਦੀ ਆ, ਚਾਹੇ ਤੁਸੀਂ ਸਰਕਾਰੇ ਖਾਲਸਾ ਨਾਮ ਲੈ ਲਓ, ਚਾਹੇ ਕੋਈ ਖਾਲਸਾ ਰਾਜ ਕਹਿ ਲਓ, ਚਾਹੇ ਕੋਈ ਆਜ਼ਾਦ ਪੰਜਾਬ ਕਹਿ ਲਓ, ਤੇ ਚਾਹੇ ਕੋਈ ਹਿੱਕ ਠੋਕ ਕੇ ਠੋਕ ਵਜਾ ਕੇ ਖਾਲਿਸਤਾਨ ਕਹਿ ਲਓ, ਗੱਲ ਤਿੰਨਾਂ ਚੌਹਾਂ ਦੀ ਇੱਕੋ ਹੀ ਆ। ਇਹਦੇ ਮਗਰ ਸੋਚ ਤੇ ਭਾਵਨਾ ਇੱਕ ਹੀ ਕੰਮ ਕਰਦੀ ਆ, ਲੋਕਾਂ ਨੂੰ ਬੇਵਕੂਫ ਨਾ ਬਣਾਇਆ ਜਾਵੇ। ਕਈ ਵਾਰੀ ਸਾਡੇ ਲੀਡਰ ਇੰਜ ਕਹਿਣ ਲੱਗ ਪੈਂਦੇ ਆ ਕਿ ਸਰਕਾਰੇ ਖਾਲਸਾ ਦੀ ਜਿਹੜੀ ਗੱਲ ਆ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ। ਕਾਹਦੀ ਬਦਨਾਮੀ ਹੈ? ਖਾਲਿਸਤਾਨ ਕੋਈ ਬਦਨਾਮੀ ਦਾ ਨਾਮ ਨਹੀਂਗਾ। ਖਾਲਿਸਤਾਨ ਸਾਡੇ ਲਈ ਮਾਣ ਵਾਲੀ ਗੱਲ ਆ, ਔਰ ਇਹਨੂੰ ਮਾਣ ਦੇ ਨਾਲ ਠੋਕ ਵਜਾ ਕੇ ਕਰਿਆ ਕਰੀਏ ਕਿ ਸਾਨੂੰ ਚਾਹੀਦਾ ਆ। ਇਹਨੂੰ ਬਦਨਾਮੀ ਦੇ ਨਾਲ ਨਾ ਜੋੜਿਆ ਕਰੀਏ ਕਿ ਫਲਾਨਾ ਝੰਡਾ ਖਾਲਿਸਤਾਨ ਦੇ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ। ਕੋਈ ਬਦਨਾਮ ਨਹੀਂ ਹੋ ਰਿਹਾ। ਚਾਹੇ ਉਹ ਝੰਡੇ ਬਦਲੇ ਨੇ, ਨਾਮ ਬਦਲੇ ਨੇ, ਮਗਰ ਸੋਚ ਤੇ ਭਾਵਨਾ ਸਾਡੀ ਇੱਕੋ ਹੀ ਆ। ਜੇ ਕਿਸੇ ਨੂੰ ਲੱਗਦਾ ਕਿ ਖਾਲਿਸਤਾਨ ਨਹੀਂ ਬਣਾਉਣਾ, ਭਰਾਵੋ ਸਿੱਖ ਰਾਜ ਬਣਾ ਦਿਓ। ਜੇ ਕਿਸੇ ਨੂੰ ਲੱਗਦਾ ਕਿ ਖਾਲਿਸਤਾਨ ਨਹੀਂ ਬਣਾਉਣਾ, ਤੁਸੀਂ ਸਰਕਾਰੇ ਖਾਲਸਾ ਬਣਾ ਦਿਓ। ਜੇ ਕਿਸੇ ਨੂੰ ਲੱਗਦਾ ਖਾਲਿਸਤਾਨ ਨਹੀਂ ਬਣਾਉਣਾ ਤੇ ਤੁਸੀਂ ਆਜ਼ਾਦ ਪੰਜਾਬ ਬਣਾ ਦਿਓ। ਜਿਹੜਾ ਤੁਹਾਨੂੰ ਸੂਟ ਕਰਦਾ ਤੁਸੀਂ ਉਹ ਨਾਮ ਆਪਣੀ ਝੋਲੀ ਦੇ ਵਿੱਚ ਪਾ ਕੇ ਤੇ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿੱਚ ਕੁੱਦੋ। ਐਵੇਂ ਨਾਵਾਂ ਦੇ ਵਿੱਚ ਨਾ ਅਸੀਂ ਖੇਡਿਆ ਕਰੀ ਇੱਕ ਦੂਸਰੇ ਦੇ ਨਾਲ। ਇੱਥੇ ਦੇ ਹਾਲਾਤ ਇਹ ਨੇ ਕਿ ਪਿਛਲੇ ਤੁਸੀਂ 40-45 ਸਾਲਾਂ ਦਾ ਸੰਘਰਸ਼ ਸਾਡਾ ਵੇਖੋ। ਅਸੀਂ ਲਹੂ ਡੋਲਵਾ ਸੰਘਰਸ਼ ਆਪਣੀ ਆਜ਼ਾਦੀ ਲੈਣ ਦੇ ਲਈ ਦਿੱਲੀ ਦੇ ਖਿਲਾਫ ਲੜਿਆ ਹੈ। ਪਰ ਅੱਜ ਵੀ ਕਈ ਸਾਡੇ, ਮੈਂ ਉਹਨਾਂ ਨੂੰ ਬੇਈਮਾਨ ਨਹੀਂ ਕਹਿ ਰਿਹਾ, ਪਰ ਮੈਂ ਸਿਰਫ ਇਹਨਾਂ ਜ਼ਰੂਰ ਕਹਿ ਰਿਹਾ ਹਾਂ ਕਿ ਹੁਣ ਸਾਡੀ ਲੜਾਈ ਜਿਹੜੀ ਆ ਵੱਧ ਅਧਿਕਾਰਾਂ ਦੇ ਨਹੀਂ ਗੀ। ਅਜੇ ਵੀ ਕਈ ਜਿਹੜੀਆਂ ਮੇਨ ਸਟ੍ਰੀਮ ਪੋਲਿਟਿਕਸ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਹੀ ਕਹਿੰਦੀਆਂ ਨੇ ਕਿ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪੰਜਾਬ ਨੂੰ ਜਿਹੜਾ ਇੰਡੀਆ ਦੇ ਵਿੱਚ ਹੀ ਸਪੈਸ਼ਲ ਸਟੇਟਸ ਦਿੱਤਾ ਜਾਵੇ। ਸਾਨੂੰ ਇੰਡੀਆ ਦੇ ਵਿੱਚ ਕੋਈ ਸਪੈਸ਼ਲ ਸਟੇਟਸ ਨਹੀਂ ਚਾਹੀਦਾ। ਸਾਡਾ ਸਟੇਟਸ ਇੱਕੋ ਹੀ ਆ ਕਿ ਖਾਲਸਾ ਆਜ਼ਾਦ ਹਸਤੀ ਆ, ਤੇ ਆਜ਼ਾਦ ਜਿਹੜਾ ਉਹ ਕਦੀ ਕਿਸੇ ਤਖਤ ਦੇ ਥੱਲੇ ਦੂਸਰੇ ਦੇ ਨਹੀਂ ਰਹਿੰਦਾ ਹੁੰਦਾ। ਸਾਡਾ ਤਖਤ ਅਕਾਲ ਆ, ਤੇ ਅਕਾਲ ਦਾ ਤਖਤ ਜਿਹੜਾ ਹੈ ਉਹ ਆਜ਼ਾਦ ਹੋਣਾ ਚਾਹੀਦਾ। ਦਿੱਲੀ ਤਖਤ ਦੇ ਥੱਲੇ ਰਹਿ ਕੇ ਸਾਨੂੰ ਖਰਾਤਾਂ ਨਹੀਂ ਚਾਹੀਦੀਆਂ। ਸਾਨੂੰ ਆਪਣੀ ਸੰਪੂਰਨ ਪ੍ਰਭੂ ਸੱਤਾ ਸੰਪੰਨ ਰਾਜ ਚਾਹੀਦਾ ਆ। ਸਾਨੂੰ ਆਪਣੀ ਆਜ਼ਾਦੀ ਚਾਹੀਦੀ ਆ, ਤੇ ਵਲ ਵਲੇਵੇਂ ਨਾ ਪਾਈਏ। ਤੇ ਗੱਲ ਸਾਫ਼ ਆ ਕਿ ਭਾਰਤ ਦੀਆਂ ਸਰਹੱਦਾਂ ਵੱਖ ਹੋਣਗੀਆਂ, ਪੰਜਾਬ ਦੀਆਂ ਸਰਹੱਦਾਂ ਵੱਖ ਹੋਣਗੀਆਂ, ਪਾਕਿਸਤਾਨ ਚੀਨ ਦੀਆਂ ਸਰਹੱਦਾਂ ਵੱਖ ਹੋਣਗੀਆਂ। ਇਹ ਮਰਜ਼ ਨਹੀਂ ਹੋਣਗੀਆਂ ਵੀ ਇੱਥੇ ਉਹਦੀ ਵੀ ਸਰਹੱਦ ਆ ਤੇ ਉਹਦੀ ਵੀ ਸਰਹੱਦ ਆ, ਤੇ ਫੌਜ ਉਹਦੀ ਵੀ ਬੈਠੀ ਆ ਤੇ ਦੂਸਰੇ ਮੁਲਕ ਦੀ ਵੀ ਬੈਠੀ ਆ। ਐਵੇਂ ਨਹੀਂ ਹੋਣਾ। ਹਰ ਚੀਜ਼ ਸਾਡੀ ਆਜ਼ਾਦ ਹੋਵੇਗੀ। ਕਮਿਊਨੀਕੇਸ਼ਨ ਤੋਂ ਲੈ ਕੇ, ਚਾਹੇ ਰੇਲਵੇ ਆ, ਚਾਹੇ ਕਰੰਸੀ ਆ, ਚਾਹੇ ਝੰਡਾ ਆ, ਚਾਹੇ ਹੱਦਾਂ ਨੇ, ਚਾਹੇ ਬੋਲੀ ਆ, ਹਰ ਚੀਜ਼ ਸਾਡੀ ਆਜ਼ਾਦ ਹੋਵੇਗੀ। ਉਹਨੂੰ ਆਜ਼ਾਦੀ ਕਹਿੰਦੇ ਆ। ਆ ਜਿਹੜੀ ਵਿੱਚ ਵਿਚਾਲੇ ਵਾਲੀਆਂ ਅਸੀਂ ਗੱਲਾਂ ਕਰਦੇ ਆ ਨਾ ਕਿ ਜੀ ਤੁਹਾਨੂੰ ਰੇਲਵੇ ਜਿਹੜੀ ਉਹਨਾਂ ਦੀ ਦੇ ਦਿਓ, ਕਮਿਊਨੀਕੇਸ਼ਨ ਉਹਨਾਂ ਨੂੰ ਦੇ ਦਿਓ, ਬਾਕੀ ਜੀ ਆਹ ਚੀਜ਼ ਸਾਡੀ ਲੈ ਲਿਓ, ਕਰੰਸੀ ਤੁਹਾਡੀ ਚੱਲੇਗੀ, ਕਾਨੂੰਨ ਸਾਡਾ ਚੱਲੇਗਾ, ਇਹੋ ਜੀ ਚੀਜ਼ ਸਾਨੂੰ ਹੁਣ ਕੋਈ ਪਰਵਾਹ ਨਹੀਂ। ਇਹ ਉਦੋਂ ਤੱਕ ਸ਼ਾਇਦ ਹੋ ਜਾਂਦੀ ਜਦੋਂ ਤੱਕ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲਦੀ ਸੀ ਤੇ 84 ਨਹੀਂ ਸੀ ਵਾਪਰੀ। ਇਹ ਤਖਤ ਸਾਡੇ ਤਖਤ ਤੇ ਚੜ ਕੇ ਨਹੀਂ ਸੀ ਆਇਆ ਤੇ ਸ਼ਾਇਦ ਅਸੀਂ ਭਰਾਵਾਂ ਵਾਂਗੂ ਬਹਿ ਕੇ ਇਹਨਾਂ ਦੇ ਨਾਲ ਕਹਿ ਲੈਂਦੇ ਕਿ ਭਾਈ ਚਲੋ ਠੀਕ ਆ, ਆ ਚੀਜ਼ਾਂ ਤੁਸੀਂ ਸਾਨੂੰ ਦੇ ਦਿਓ ਜਿਹੜੀਆਂ 47 ਵੇਲੇ ਸਾਡੇ ਲੀਡਰਾਂ ਨਾਲ ਤੁਸੀਂ ਵਾਅਦੇ ਕੀਤੇ ਸੀ। ਪਰ ਜਦੋਂ ਹੁਣ ਚੜ ਕੇ ਹੀ ਆ ਗਏ ਨੇ, ਢਹਿ ਢੇਰੀ ਕਰ ਛੱਡੇ ਨੇ, 30-35 ਹਜ਼ਾਰ ਆਪਣਾ ਨੌਜਵਾਨ ਅਸੀਂ ਇਹ ਸੰਘਰਸ਼ ਦੇ ਲੈ ਕੇ ਲਾ ਚੁੱਕੇ ਆ, ਤੇ ਜੇ ਫੇਰ ਹੁਣ ਦੁਬਾਰਾ ਉਸੇ ਵੱਧ ਅਧਿਕਾਰਾਂ ਦੇ ਮਤੇ 'ਚ ਹੀ ਜਾਣਾ ਆ ਤੇ ਇਹ ਉਹਨਾਂ 30,000 ਤੋਂ ਵੱਧ ਜਾਨਾਂ ਨੂੰ ਜਿਹੜਾ ਉਹਨਾਂ ਦੀ ਨਰਾਦਰੀ ਹੋਊਗੀ, ਉਹਨਾਂ ਦਾ ਮਾਣ ਸਤਿਕਾਰ ਅਦਬ ਜਿਹੜਾ ਤਾਂ ਹੀ ਰਹੇਗਾ ਜੇ ਅਸੀਂ ਹੁਣ ਠੋਕ ਵਜਾ ਕੇ ਕਵਾਂਗੇ ਕਿ ਭਰਾ ਇੰਡੀਆ ਦੇ ਨਾਲ ਸਾਡਾ ਕੋਈ ਨਾਤਾ ਨਹੀਂ, ਅਸੀਂ ਆਪਣੀ ਆਜ਼ਾਦੀ ਲੈਣੀ ਹੈ ਤੇ ਉਹਦੇ ਲਈ ਸੰਘਰਸ਼ ਕਰਨਾ ਹੈ। ਸੋ ਗੱਲ ਇੱਥੇ ਟਿਕੀ ਆ। ਉਹ ਸੰਘਰਸ਼ ਅੱਗੇ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਸੋ ਜਿਹੜਾ ਦਲ ਖਾਲਸਾ ਦਾ ਆ ਉਹ ਇਹ ਕਹਿੰਦਾ ਆ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਖੂਨ ਖਰਾਬਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਮਸਲਾ ਹੱਲ ਹੋਵੇ। ਸਾਡਾ ਮਸਲਾ ਰਾਜਨੀਤਿਕ ਵੀ ਆ, ਸਾਡਾ ਮਸਲਾ ਧਾਰਮਿਕ ਵੀ ਆ, ਪਰ ਮੋٹے ਤੌਰ ਦੇ ਉੱਤੇ ਜੇ ਵੇਖਿਆ ਜਾਵੇ ਤੇ ਰਾਜ ਦੀ ਗੱਲ ਰਾਜਨੀਤਿਕ ਹੁੰਦੀ ਆ। ਇਸ ਕਰਕੇ ਸਾਡਾ ਮਸਲਾ ਰਾਜਨੀਤਿਕ ਆ ਔਰ ਇਹਨੂੰ ਰਾਜਨੀਤਿਕ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ, ਨਾ ਕਿ ਫੌਜਾਂ ਦੇ ਨਾਲ। ਇੱਥੇ ਕੀ ਹੁੰਦਾ ਆ, ਨਿੱਕੀ ਜੀ ਪੰਜਾਬ 'ਚ ਕੋਈ ਗੱਲ ਵਾਪਰਦੀ ਆ ਤੇ ਲਿਆ ਦਿੱਲੀ ਤੋਂ 20 ਜਿਹੜੀਆਂ ਪਲਟਨਾਂ ਨੇ ਪੰਜਾਬ ਦੇ ਵਿੱਚ ਬਹਾਲਤੀਆਂ ਨੇ। ਇਹ ਕਾਹਦੀ ਆਜ਼ਾਦੀ ਹੈ ਜੀ? ਇੱਥੇ ਕੀ ਹੈ ਪੰਜਾਬ ਦੇ ਵਿੱਚ? ਕਿੱਥੇ ਅੱਗਾਂ ਲੱਗੀਆਂ ਪਈਆਂ ਨੇ? ਕਿੱਥੇ ਹਥਿਆਰਬੰਦ ਮੂਵਮੈਂਟ ਇੱਥੇ ਚੱਲਦੀ ਪਈ ਹੈ ਜਿਹੜੇ ਇਹਨਾਂ ਦੇ ਮੋਢਿਆਂ ਦੇ ਉੱਤੇ AK 47 ਪਾ ਕੇ ਤੇ ਥਾਂ ਥਾਂ ਤੇ ਸਾਡੀਆਂ ਗੱਡੀਆਂ ਚੈੱਕ ਕਰਦੇ ਫਿਰਦੇ ਨੇ। ਇਹਨੂੰ ਆਜ਼ਾਦੀ ਕਹਿੰਦੇ ਆ ਅਸੀਂ। ਤੇ ਜਦੋਂ ਅਸੀਂ ਆਪਣੇ ਦਿਨ ਤਿਉਹਾਰ ਮਨਾਉਣੇ ਹੋਣ, ਅਸੀਂ ਆਪਣੇ ਤਖਤਾਂ ਦੇ ਨਤਮਸਤਕ ਹੋਣਾ ਹੋਵੇ ਸੰਗਤਾਂ ਨੇ, ਤੇ ਰਾਹ ਦੇ ਵਿੱਚ ਖਲਾਰ ਕੇ ਸ਼ੀਸ਼ੇ ਥੱਲੇ ਕਰਾ ਕੇ ਉਹਨਾਂ ਦੇ ਚਿਹਰੇ ਵੇਖੇ ਜਾਣ, ਗੱਡੀਆਂ ਦੀ ਬੋਲਾ ਫਲਾਈ ਕਰਾਈ ਜਾਵੇ, ਇਹਨੂੰ ਆਜ਼ਾਦੀ ਕਹਿੰਦੀ ਹੋ ਤੁਸੀਂ? ਜੇ ਇਹਨੂੰ ਹੀ ਆਜ਼ਾਦੀ ਕਹਿੰਦੇ ਆ ਤੇ ਇੱਕ ਵਾਰੀ ਸਾਨੂੰ ਆਪਣੇ ਆਪ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਵੀ ਅਸੀਂ ਖੜੇ ਕਿੱਥੇ ਆ। ਸੋ ਖਾਲਸਾ ਜੇ ਪ੍ਰਗਟ ਹੋਇਆ ਆ ਤੇ ਉਹ ਆਜ਼ਾਦ ਹਸਤੀ ਦੇ ਤੌਰ ਤੇ ਪ੍ਰਗਟ ਹੋਇਆ ਆ।
ਉਹਨੂੰ ਹੁਣ ਕਿਸੇ ਦੇ ਥੱਲੇ ਗੁਲਾਮ ਕਰਨ ਦੀ ਸਾਨੂੰ ਜ਼ਰੂਰਤ ਨਹੀਂਗੀ। ਸੋ ਸਾਡਾ ਸੰਘਰਸ਼, ਆਜ਼ਾਦੀ ਦਾ ਸੰਘਰਸ਼ ਜਿਹੜਾ ਉਹ ਅੱਗੇ ਤੁਰਨਾ ਚਾਹੀਦਾ ਹੈ। ਜਿਹੜੇ ਦੋ ਝੰਡੇ ਵੀ ਅੱਜ ਚਲਾਏ ਗਏ ਨੇ, ਇਹ ਇੱਕ ਸਰਕਾਰੇ ਖਾਲਸਾ ਦਾ ਝੰਡਾ ਹੈ, ਦੂਸਰਾ ਮੌਜੂਦਾ ਸੰਘਰਸ਼ ਦੀ ਝੰਡੇ ਦਾ ਇੱਕ ਪ੍ਰਪੋਜ਼ਡ ਝੰਡਾ ਹੈ ਮੌਜੂਦਾ ਸੰਘਰਸ਼ ਦਾ, ਜਿਹਨੂੰ ਅਸੀਂ ਚਾਹੁੰਦੇ ਹਾਂ ਕਿ ਕੌਮ ਇਹਦੇ ਤੇ ਵਿਚਾਰ ਕਰੇ। ਤੇ ਮੌਜੂਦਾ ਸੰਘਰਸ਼ ਦਾ ਇੱਕ ਝੰਡਾ ਜਿਹੜਾ ਆ, ਜਿਵੇਂ ਸਾਰੇ ਮੁਲਕਾਂ ਦਾ ਇੱਕ ਝੰਡਾ ਹੁੰਦਾ ਹੈ, ਉਸ ਤਰੀਕੇ ਦੇ ਨਾਲ ਆਪਣਾ ਇੱਕ ਝੰਡਾ ਜਿਹੜਾ ਹੈ ਮੌਜੂਦਾ ਸੰਘਰਸ਼ ਦਾ ਤੈਅ ਹੋਵੇ ਕਿ ਜਿੱਦਣ ਖਾਲਿਸਤਾਨ ਬਣੇਗਾ, ਜਿੱਦਣ ਪੰਜਾਬ ਆਜ਼ਾਦ ਹੋਵੇਗਾ ਤੇ ਉਹਦਾ ਝੰਡਾ ਕਿਹੜਾ ਹੋਵੇਗਾ। ਇਹਦੇ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਅਸੀਂ ਬਣਾ ਕੇ ਦੇਤਾ ਇਹੀ ਆ, ਪਰ ਇਹਦੇ ਤੇ ਵਿਚਾਰ ਜ਼ਰੂਰ ਹੋਣੀ ਚਾਹੀਦੀ ਆ। ਦੂਸਰਾ ਝੰਡਾ ਇਸ ਗੱਲ ਦੀ ਪ੍ਰਮਾਣਿਕਤਾ ਹੈ, ਇੱਥੇ ਉਹ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਜਿਹੜਾ ਰਾਜ ਸਰਕਾਰੇ ਖਾਲਸਾ ਦਾ 1849 ਚ ਗਿਆ ਸੀ, ਉਹਦੀ ਕੰਟੀਨਿਊਟੀ ਅੱਜ ਵੀ ਜਾਰੀ ਆ ਤੇ ਇਹ ਅਸੀਂ ਉਦੋਂ ਤੱਕ ਜਾਰੀ ਰੱਖਣੀ ਹੈ ਜਦੋਂ ਤੱਕ ਸਾਨੂੰ ਆਪਣਾ ਆਜ਼ਾਦ ਰਾਜ ਦੁਬਾਰਾ ਹਾਸਲ ਨਹੀਂ ਹੋ ਜਾਂਦਾ। ਇਹਨਾਂ ਦੋ ਝੰਡਿਆਂ ਦਾ ਮਕਸਦ ਇਹੋ ਹੀ ਆ। ਔਰ ਦੂਸਰਾ ਮਕਸਦ ਇਹ ਹੀ ਜਿਹੜੀ ਮੈਂ ਗੱਲ ਪਹਿਲਾਂ ਵੀ ਆਖੀ ਆ ਕਿ ਲੋਕਾਂ ਨੂੰ ਕਨਫਿਊਜ਼ ਨਾ ਕੀਤਾ ਜਾਵੇ, ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਇਹ ਕਹਿ ਕੇ ਕਿ ਸਰਕਾਰੇ ਖਾਲਸਾ ਦੀ ਗੱਲ ਤੇ ਕਰ ਲਓ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਤੇ ਕਰ ਲਓ, ਪਰ ਮੌਜੂਦਾ ਸਮੇਂ ਵਿੱਚ ਖਾਲਿਸਤਾਨ ਦੀ ਗੱਲ ਨਾ ਕਰੋ। ਇਹ ਸਿਰਫ ਨਾਮ ਵੱਖੋ ਵੱਖਰੇ ਨੇ। ਸਿੱਖ ਰਾਜ ਵੀ ਉਹੀ ਹੈ, ਸਰਕਾਰੇ ਖਾਲਸਾ ਵੀ ਉਹੀ ਆ ਤੇ ਭਵਿੱਖ ਦੇ ਵਿੱਚ ਬਣਨ ਵਾਲਾ ਖਾਲਿਸਤਾਨ ਵੀ ਉਹੀ ਹੋਵੇਗਾ। ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਨਾਮ ਜਿਹਨੂੰ ਚੰਗਾ ਲੱਗਦਾ ਉਹ ਲਵੇ, ਪਰ ਤੈਅ ਕਰੇ ਕਿ ਮੈਦਾਨ ਦੇ ਵਿੱਚ ਅਸੀਂ ਕੁੱਦਣਾ ਆ। ਔਰ ਕੁੱਦਣ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਦਿੱਲੀ ਦੇ ਤਖਤ ਨੂੰ ਚੁਣੌਤੀ ਦੇਣੀ ਆ। ਔਰ ਜਿੱਦਣ ਅਸੀਂ ਚੁਣੌਤੀ ਦੇਣੀ ਸ਼ੁਰੂ ਕਰਾਂਗੇ ਫੇਰ ਹੀ ਆ ਕੇ ਕੋਈ ਮੁਲਕ ਸਾਡੇ ਮਗਰ ਖੜੇਗਾ। ਜੇ ਸਾਡੀਆਂ ਦੌੜਾਂ, ਸਾਡੀਆਂ ਗੱਡੀਆਂ ਦਿੱਲੀ ਦਰਬਾਰ ਦੇ ਥੱਲੇ ਚੱਟਣ ਨੂੰ ਲੱਗੀਆਂ ਨੇ ਕਿ ਅਸੀਂ ਦਿੱਲੀ ਦਰਬਾਰ ਦੀਆਂ ਜਾ ਕੇ ਕੁਰਸੀਆਂ ਲੈਣੀਆਂ ਨੇ ਤੇ ਫਿਰ ਸਾਡੇ ਮਗਰ ਕਿਸੇ ਮੁਲਕ ਨੇ ਨਹੀਂ ਜੇ ਖੜਨਾ। ਸਭ ਤੋਂ ਪਹਿਲਾਂ ਰਸਤੇ ਤੈਅ ਕਰੋ। ਸਾਡਾ ਹਾਲਾਤ ਇਹ ਆ ਕਿ ਚੜੇ ਅਸੀਂ ਸ਼ਤਾਬਦੀ ਅੰਮ੍ਰਿਤਸਰ ਤੋਂ ਦਿੱਲੀ ਵਾਲੀ ਆ ਤੇ ਜਾਣਾ ਅਸੀਂ ਜਿਹੜਾ ਆ ਉਹ ਅੰਮ੍ਰਿਤਸਰ ਹੁੰਦਾ ਆ। ਸੋ ਦਿੱਲੀ ਵੱਲ ਦੀ ਗੱਡੀ ਜਿਹੜੀ ਚੜੇ ਆ ਉਹਨੇ ਸਾਨੂੰ ਅੰਮ੍ਰਿਤਸਰ ਨਹੀਂ ਜੇ ਲੈ ਕੇ ਜਾਣਾ। ਜੇ ਅੰਮ੍ਰਿਤਸਰ ਪਹੁੰਚਣਾ ਹੈ, ਆਨੰਦਪੁਰ ਪਹੁੰਚਣਾ ਹੈ ਤੇ ਇੱਧਰ ਦੀ ਗੱਡੀ ਤੇ ਚੜਨਾ ਪੈਣਾ ਜੇ। ਜਿਨ੍ਹਾਂ ਲੀਡਰਾਂ ਨੇ, ਜਿਨ੍ਹਾਂ ਸਾਡੇ ਆਗੂਆਂ ਨੇ ਦਿੱਲੀ ਦੇ ਹੀ ਅਹੁਦੇ ਲੈਣੇ ਨੇ, ਉਹਨਾਂ ਨੂੰ ਮੁਬਾਰਕ, ਉਹ ਲੈਂਦੇ ਰਹਿਣ, ਪਰ ਲੋਕਾਂ ਨੂੰ ਬਦਨਾਮ ਨਾ ਕਰੋ ਜਾਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਕਹਿ ਕੇ ਕਿ ਦਿੱਲੀ ਦਰਬਾਰ ਦੇ ਵਿੱਚੋਂ ਹੀ ਸਾਨੂੰ ਸਭ ਕੁਝ ਮਿਲਣਾ। ਇੱਥੋਂ ਸਾਨੂੰ ਕੁਝ ਨਹੀਂ ਜੇ ਮਿਲਣਾ। ਸਾਡੀ ਆਜ਼ਾਦੀ ਸਾਨੂੰ ਆਪ ਲੈਣੀ ਪੈਣੀ ਜੇ, ਸੰਘਰਸ਼ ਦੇ ਵਿੱਚ ਨਿਤਰਨਾ ਪੈਣਾ ਜੇ। ਇਹਦੋਂ ਬਿਨਾਂ ਹੋਰ ਕੋਈ ਰਾਹ ਨਹੀਂ ਜੇ। ਲੋਕਾਂ ਨੂੰ ਡਰਾਉਣਗੇ, ਧਮਕਾਉਣਗੇ, ਸਭ ਕੁਝ ਕਰਨਗੇ। ਇਹ ਵੀ ਕਹਿਣਗੇ ਅੱਜ ਤੁਸੀਂ ਇੱਥੋਂ ਨਾਮ ਨਾ ਲਓ, ਕੱਲ ਨੂੰ ਕਹਿਣਗੇ ਝੰਡੇ ਨਾ ਲਾਓ, ਪਰਸੋਂ ਕਹਿਣਗੇ ਤੁਸੀਂ ਆਪਣੇ ਦਿਲ ਦਿਮਾਗ ਦੇ ਵਿੱਚ ਨਾ ਸੋਚੋ। ਇਹ ਇੱਥੇ ਤੱਕ ਵੀ ਆਉਣਗੇ, ਪਰ ਸਾਡੀ ਆਵਾਜ਼ ਬੁਲੰਦ ਆ ਕਿ ਜਿੱਦਣ ਅਸੀਂ ਸਟੇਜ ਤੇ ਵੀ ਬੈਠੇ ਆ, ਇਹ ਝੰਡਿਆਂ ਤੇ ਵੀ ਜਾਵਾਂਗੇ ਔਰ ਇਹ ਰਾਜ ਦੀ ਸਥਾਪਤੀ ਤੱਕ ਸਾਡਾ ਸੰਘਰਸ਼ ਜਿਹੜਾ ਉਹ ਜਾਰੀ ਰਹੇਗਾ। ਸੋ ਅਖੀਰ ਦੇ ਉੱਤੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਆਪਣੇ ਨੌਜਵਾਨਾਂ ਨੂੰ ਖਾਸ ਕਰਕੇ ਕਿ ਭਰਾਵੋ ਆਜ਼ਾਦੀ ਦੇ ਰਾਹ ਤੁਰੋ। ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਸੰਘਰਸ਼ ਲੜਿਆ ਆ ਉਹਨਾਂ ਦਾ ਇੱਜ਼ਤ ਮਾਣ ਸਤਿਕਾਰ ਬਹਾਲ ਰੱਖੋ। ਕਿਸੇ ਦੀ ਕਰਤਾਰ ਕੁਸ਼ੀ ਕਰਕੇ ਤੇ ਅੱਗੇ ਸੰਘਰਸ਼ ਤੋਰਨਾ ਇਹਨੂੰ ਸੰਘਰਸ਼ ਨਹੀਂ ਜੇ ਕਹਿੰਦੇ। ਇਹ ਸਗੋਂ ਆਪਣੇ ਸੰਘਰਸ਼ ਦੇ ਕੁਹਾੜਾ ਮਾਰਨ ਵਾਲੀ ਗੱਲ ਆ। ਜਿਨ੍ਹਾਂ ਨੇ ਸੰਘਰਸ਼ ਲੜਿਆ ਆ, ਆਪਣਾ ਲਹੂ ਡੋਲਿਆ ਆ ਜਾਂ ਦੁਸ਼ਮਣ ਦਾ ਲਹੂ ਡੋਲਿਆ ਆ, ਉਹਨਾਂ ਦੀ ਇੱਜ਼ਤ ਮਾਣ ਸਤਿਕਾਰ ਸਾਰਾ ਕੁਝ ਬਹਾਲ ਰੱਖੋ, ਫੇਰ ਹੀ ਸਾਡਾ ਸੰਘਰਸ਼ ਅੱਗੇ ਤੁਰਨਾ ਜੇ ਮੈਂ ਇਹ ਕਹਾਂ ਕਿ ਪੁਰਾਣਿਆਂ ਨੇ ਕੁਝ ਨਹੀਂ ਕੀਤਾ 40-45 ਸਾਲਾਂ ਦੇ ਵਿੱਚ, ਅੱਜ ਮੈਂ ਹੀ ਆਜ਼ਾਦੀ ਲੈ ਕੇ ਦਵਾਂਗਾ ਤੇ ਮੇਰੇ ਤੋਂ ਵੱਡਾ ਬੇਵਕੂਫ ਕੋਈ ਨਹੀਂ। ਅਸੀਂ ਅੱਗੇ ਤਾਂ ਹੀ ਤੁਰ ਪਾਵਾਂਗੇ ਜੇ ਜਿਨ੍ਹਾਂ ਨੇ ਸੰਘਰਸ਼ ਇਤਿਹਾਸ ਦੇ ਵਿੱਚ ਲੜਿਆ ਆ ਉਹਨਾਂ ਨੂੰ ਇੱਜ਼ਤ ਦੇਵਾਂਗੇ, ਉਹਨਾਂ ਦੇ ਕੋਲੋਂ ਸਿੱਖਾਂਗੇ, ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਤਜਰਬਾ ਆ ਉਹ ਲੈ ਕੇ ਅੱਗੇ ਤੁਰਾਂਗੇ। ਉਹਨਾਂ ਦਾ ਥਾਪੜਾ ਸਾਡੀ ਪਿੱਠ ਤੇ ਹੋਊਗਾ ਤੇ ਫੇਰ ਹੀ ਨੌਜਵਾਨੀ ਕੋ ਅੱਗੇ ਤੁਰਿਆ ਜਾਣਾ ਜੇ। ਨਹੀਂ ਤੇ ਅਸੀਂ 2 ਕਦਮ ਪੁੱਟ ਕੇ ਤੇ ਕਿਸੇ ਨਾ ਕਿਸੇ ਟੋਏ ਦੇ ਵਿੱਚ ਜਾ ਡਿੱਗਣਾ ਜੇ। ਅਸੀਂ ਉਹ ਕੰਮ ਨਹੀਂ ਕਰਨਾ। ਇੱਕ ਜਿਹੜੇ ਉਹ ਸਮਝ ਦੇ ਨਾਲ ਚੱਲੀਏ ਔਰ ਜਿਹੜਾ ਆਪਣੇ ਸੰਘਰਸ਼ ਆ, ਜਿਹੜੀਆਂ ਸ਼ਖਸੀਅਤਾਂ ਨੇ ਸੰਘਰਸ਼ ਲੜਿਆ ਆ, ਉਹਨਾਂ ਦੀ ਇੱਜ਼ਤ ਕਰੀਏ। ਪਰ ਸਭ ਤੋਂ ਜ਼ਰੂਰੀ ਚੀਜ਼ ਆ, ਇੱਕ ਚੀਜ਼ ਆਪਣੇ ਮਨ ਦੇ ਵਿੱਚ ਤੈਅ ਕਰ ਲਓ ਕਿ ਦਿੱਲੀ ਵੱਖਰੀ ਆ, ਪੰਜਾਬ ਵੱਖਰਾ ਜੇ, ਇੰਡੀਆ ਵੱਖਰਾ ਆ, ਪੰਜਾਬ ਵੱਖਰਾ ਜੇ। ਇਹਨੂੰ ਰਲਗੱਡ ਕਰਕੇ ਜਿਹੜਾ ਆ ਉਹ ਐਵੇਂ ਮਤਲਬ ਆਪਣੀ ਆਜ਼ਾਦੀ ਦੀ ਲੜਾਈ ਨੂੰ ਨੀਵੀਂ ਨਾ ਕਰੀਏ। ਇਹ ਅਲੱਗ-ਅਲੱਗ ਹੀ ਨੇ। ਅਸੀਂ ਆਜ਼ਾਦ ਸੀ, ਅਸੀਂ ਆਜ਼ਾਦ ਹੋਣਾ ਆ। ਮੌਜੂਦਾ ਸਮੇਂ 'ਚ ਅਸੀਂ ਗੁਲਾਮ ਆ। ਇਹ ਨਾ ਕਿਹਾ ਕਰੋ ਕਿ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਆ। ਸੱਚਾਈ ਇਹ ਆ ਕਿ ਇੰਡੀਆ ਦੀਆਂ ਫੋਰਸਾਂ, ਇੰਡੀਆ ਦਾ ਪ੍ਰਸ਼ਾਸਨ ਉਹ ਆ ਕੇ ਪੰਜਾਬ ਦੇ ਵਿੱਚ ਸਾਡੇ ਉੱਤੇ ਰਾਜ ਕਰਦਾ ਪਿਆ, ਨਾ ਕਿ ਅਸੀਂ ਇੰਡੀਆ ਦੇ ਵਿੱਚ ਰਹਿ ਰਹੇ। ਇਹ ਨਿੱਕੀਆਂ-ਨਿੱਕੀਆਂ ਗੱਲਾਂ ਨੇ, ਇਹਨਾਂ ਨੂੰ ਜ਼ਰੂਰ ਆਪਣੇ ਜਿਹੜਾ ਦਿਲ ਦਿਮਾਗ ਦੇ ਵਿੱਚ ਰੱਖੋ। ਜਿਹੜੇ ਸਾਡੇ ਨੌਜਵਾਨ ਬਾਹਰ ਬੈਠੇ ਨੇ ਜਾਂ ਜਿਹੜੇ ਬਾਹਰੋਂ ਆਉਂਦੇ ਨੇ ਇੱਧਰ, ਉਹ ਆਪਣੇ ਫੋਨਾਂ ਦੇ ਉੱਤੇ ਵੀ ਖਾਸ ਤੌਰ ਤੇ ਗੱਲਾਂ ਕਹਿਣੀਆਂ ਸ਼ੁਰੂ ਕਰੋ ਆਪਣੇ ਪਰਿਵਾਰਾਂ ਦੇ ਵਿੱਚ। ਜਦੋਂ ਕਹਿੰਦੇ ਹੋ ਨਾ ਵੀ ਕੈਨੇਡਾ ਤੋਂ ਚੱਲੇ ਆ, ਅਮਰੀਕਾ ਤੋਂ ਚੱਲੇ ਆ, ਤੇ ਇਹ ਨਾ ਕਿਹਾ ਕਰੋ ਇੰਡੀਆ ਚੱਲੇ ਆ, ਕਿਹਾ ਕਰੋ ਕਿ ਅਸੀਂ ਪੰਜਾਬ ਚੱਲੇ। ਜੇ ਇੰਡੀਆ ਕਹਿਣਾ ਤੇ ਇਹ ਕਿਹਾ ਕਰੋ ਵੀ ਦਿੱਲੀ ਜਾਣਾ ਇੰਡੀਆ, ਉੱਥੋਂ ਜਾਣਾ ਪੰਜਾਬ ਆ। ਵਾਇਆ ਜਿਹਨੂੰ ਕਹਿੰਦੇ, ਅਸੀਂ ਕਹਿੰਦੇ ਨਾ ਵੀ ਇੱਥੋਂ ਅਸੀਂ
कनेडा चले जी वाया दुबई जाना है या वाया सिटी नहीं जाना, ये कह लिया करो भी जाना वाया इंडिया पर जाना असी पंजाब है। ये गल्लां भावें वेखण नूं सानूं निक्कियां निक्कियां लगण, पर यही हुंदियां ने ਜਿਹੜੀ ਸਾਡੇ ਅੰਦਰ ਦ੍ਰਿੜਤਾ ਪੈਦਾ ਕਰਦੀ ਹੈ ਕਿ ਅਸੀਂ ਇਹਨਾਂ ਨਾਲੋਂ ਵੱਖਰੇ ਹਾਂ, ਅਸੀਂ ਇਹਨਾਂ ਨਾਲੋਂ ਨਿਆਰੇ ਹਾਂ। ਸੋ ਸਾਡੀ ਖਾਲਸੇ ਦੀ ਨਿਆਰੀ ਹੋਣ ਦਾ ਅਸੀਂ ਤਾਂ ਹੀ ਬਰਕਰਾਰ ਰਹਿਣੀ ਆ ਜੇ ਅਸੀਂ ਆਜ਼ਾਦ ਹੋਵਾਂਗੇ। ਸੋ ਉਹਦੇ ਲਈ ਸੰਘਰਸ਼ ਕਰੀਏ। ਸੋ ਇਹਨੀਆਂ ਗੱਲਾਂ ਦੇ ਨਾਲ ਮੈਂ ਖਿਮਾਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦਪੁਰ ਜਾਗਦਾ ਦਿੱਲੀਏ, ਆਨੰਦਪੁਰ ਜਾਗਦੇ ਰਹਿਣਾ, ਤੈਨੂੰ ਲਲਕਾਰਦਾ ਦਿੱਲੀਏ, ਕਿਵੇਂ ਲਲਕਾਰਦੇ ਰਹਿਣਾ। ਖਾਲਸਾ ਪੰਥ ਦੀ आजादी के संघर्ष में अपना योगदान पाने लिए आए गुरु रूप खालसा जी, बुलाओ फतेह। वाहिगुरु जी का खालसा, वाहिगुरु जी की फतेह। मेरे तो पहला भाई परमजीत सिंह जी मान साहब ने जिन्हां गल्लां दा जिक्र किया, वो असल में वही कहानी है जिहड़ी कहानी इस भारत के 3 हिंदू आगुआं ने साडे नाल वादे के रूप विच कीते सी। भावें वो महात्मा गांधी सन, भावें पंडित जवाहर लाल नेहरू सी, भावें सरदार पटेल सन, ते बाद दे विच मुकर जाना, विश्वासघात करना, धोखा करना, ਇਹਦੇ खिलाफ साडी जंग जिहड़ी है वो 47 तो ही आरंभ हो गई सी। साडे बुजुर्ग पड़ा दर पड़ा जिन्नी को उन्हां विच समर्था सी वो लड़न दा यतन करते रहे ने, ते लड़ाई अखीर ते उदों पहुंच गई जदों इस भारत के हुक्मरानां ने श्री अकाल तख्त साहब नूं ढाह ढेरी कर दिता, हरमंदर साहब नूं गोलियां मारियां, हरमंदर की परिक्रमा में सिक्खी शहीद कीते और देश के वख-वख हिस्सिਆਂ ਵਿੱਚ 500 तो ਵੱਧ ਥਾਵਾਂ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਹ ਜ਼ਬਰ ਜ਼ੁਲਮ ਅਤਿਆਚਾਰ ਜਿਹੜਾ ਸੀ ਇਹਦਾ ਇਨਸਾਫ ਲੈਣ ਲਈ बहुत सारे लोगों ने बड़ियां कुर्बानियां कीतियां, बड़ा साडा लहू डुलिया। अज जदों इस तख्त उत्ते, जिस तख्त ते भारत की इस दबी कुचली मानसिकता नूं गुरु गोबिंद सिंह साहब पातशाह जी ने आनंदपुर साहब इकट्ठा करके एक साधारण मनुख नूं उमर छका के खालसा बनाया, अपना रूप देता, अपना स्वरूप देता। और गुरु साहब जी ने इस धरती पे कहा सी कि तुसी सीस दिओ, मैं आजादी लेके दवांगा। और उस आजादी लई उन्होंने अपना पूरा सरबंस प्रवान कर दिता। अज जदों खालसा अपने तख्तां दे उत्ते नमस्कार करने लिए आ रहे हैं, ठीक है मान साहब ने कि गड्डियां रोकियां जा रही ने, तलाशियां हो रही ने। ये सीन अज दा वेख के मुगल राज याद आ गया। मुगल राज दे विच भी इस तरह ही हुंदा सी। जदों खालसा अमृतसर साहब दिवाली मनाउण जांदा, मुगल चारे पासे ते अमृतसर साहब नूं घेरा पाउंदे और जिहड़े अणखी गैरत अणख वाले गैरत वाले जंगा युद्धां विच लड़न वाले जिहड़े योधे सन उन्हां नूं गिरफ्तार करदे और उन्हां नूं शहीद भी कर दिता जांदा सी। ते मैनूं लगदा है कि जिस किस्म दा घेरा कदे मुगलां ने दरबार साहब श्री अमृतसर साहब नूं पाया होएगा, अज उसे किस्म के घेरे जिहड़े ने वो तख्त श्री केसगढ़ साहब, तख्त श्री दमदमा साहब, श्री अकाल तख्त साहब के चौगिरदे उत्ते एक घेरे पाए हुए ने। तलाशियां लईयां जा रही, खालसे दे साधना दिवस होए, लेकिन सरकार 144 ला के कहे इत्थे इकट्ठ नहीं किया जा सकता,
ਲੋਕਾਂ ਦੇ ਮਨਾਂ ਅੰਦਰ ਭੈ ਪੈਦਾ ਕਰਨ ਦਾ ਯਤਨ ਕੀਤਾ। ਡਰਾਵੇ ਦਿੱਤੇ ਜਾ ਰਹੇ ਨੇ। ਪਿਛਲੇ 3 ਦਿਨਾਂ ਤੋਂ ਲਗਾਤਾਰ ਜਿਹੜੇ ਵਿਚਾਰ ਧਾਰਕ ਤੌਰ ਤੇ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ ਤੁਸੀਂ 17 ਤਰੀਕ ਤੱਕ ਕੇਸਗੜ੍ਹ ਨਹੀਂ ਜਾਣਾ, ਤੁਸੀਂ ਦਮਦਮਾ ਸਾਹਿਬ ਨਹੀਂ ਜਾਣਾ, ਤੁਸੀਂ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਾ। ਜਦੋਂ ਮੁਲਕਾਂ ਦੇ ਅੰਦਰ ਇਹੋ ਜਿਹੀਆਂ ਗੱਲਾਂ ਵਾਪਰਨਗੀਆਂ ਤਾਂ ਕੁਦਰਤੀ ਹੈ ਕਿ ਇਸ ਕਿਸਮ ਦੇ ਜ਼ਬਰ ਵਿੱਚੋਂ ਹੀ ਕੌਮਾਂ ਦੀ ਆਜ਼ਾਦੀ ਨਿਕਲਦੀ ਹੁੰਦੀ ਹੈ ਔਰ ਕੌਮਾਂ ਨੂੰ ਇਸ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਚਾਹੀਦਾ। ਮੈਨੂੰ ਇਸ ਗੱਲ ਦਾ ਅੱਜ ਅਫਸੋਸ ਵੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਔਰ ਸਾਡੀ ਪੰਥ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਦੋਹੇ ਪਲੇਟਫਾਰਮਾਂ ਉੱਤੇ ਬਹੁਤ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ, ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਵੀ ਕਿਹਾ ਕਿ ਜੂਨ 1984 ਅਤੇ ਨਵੰਬਰ 1984 ਦੇ ਜਿਹੜੇ ਘੱਲੂਘਾਰੇ ਨੇ, ਇਹਨਾਂ ਨੂੰ ਸਿੱਖਾਂ ਦੀ ਨਸਲਕੁਸ਼ੀ ਵਜੋਂ ਸਾਨੂੰ ਮਾਨਤਾ ਦੇਣੀ ਚਾਹੀਦੀ ਹੈ। ਲੇਕਿਨ ਇਹਨਾਂ ਨੇ ਜਿਨ੍ਹਾਂ ਤੇ ਜ਼ਬਰ ਹੋਇਆ, ਜਿਹੜੇ ਅਗਵਾਈ ਕਰਦੇ ਨੇ, ਉਹਨਾਂ ਨੇ ਤਾਂ ਕੁਝ ਨਾ ਕੀਤਾ। ਪਰ ਕੈਲੀਫੋਰਨੀਆ ਸਟੇਟ ਦੇ ਅੰਦਰ ਇੱਕ ਬੀਬੀ ਨੇ ਇੱਕ ਰੈਜੂਲੇਸ਼ਨ ਪੇਸ਼ ਕੀਤਾ ਕਿ ਇਹ ਨਸਲਕੁਸ਼ੀ ਸੀ ਜਿਹੜੀ ਭਾਰਤ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਕੀਤੀ ਹੈ। ਔਰ ਉਹ ਮਤਾ ਜਦੋਂ ਪੇਸ਼ ਹੋਇਆ, ਅੰਗਰੇਜ਼ਾਂ ਨੇ ਤਾਂ ਉਹਦੀ ਹਮਾਇਤ ਕਰਨੀ ਸੀ। ਇੱਕੋ ਇੱਕ ਹਿੰਦੂ ਭਰਾ ਉਹਦੇ ਵਿੱਚ ਬੈਠਾ ਸੀ ਅਸੈਂਬਲੀ ਵਿੱਚ, ਉਹਨੇ ਵੀ ਆਪਣੀ ਪ੍ਰੋੜਤਾ ਕਰਦਿਆਂ ਕਿਹਾ ਮੈਂ ਇਸ ਗੱਲ ਨਾਲ ਸਹਿਮਤ ਹਾਂ। ਸਰਬਸੰਮਤੀ ਨਾਲ ਉੱਥੇ ਉਹ ਮਤਾ ਪਾਸ ਕਰ ਦਿੱਤਾ ਗਿਆ। ਤੇ ਮੈਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦਾ ਕਿ ਉਹ ਚੇਚੇ ਤੌਰ ਤੇ 5 ਸਿੰਘ ਸਾਹਿਬਾਨ ਆਪਣੀ ਇਕੱਤਰਤਾ ਕਰਕੇ ਅਕਾਲ ਤਖਤ ਸਾਹਿਬ ਤੋਂ ਮੈਸੇਜ ਦੇਣ ਦਾ ਯਤਨ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਦੀਆਂ ਜਿੰਨੀਆਂ ਵੈਸੀਆਂ ਦਿੱਲੀ 'ਚ ਬੈਠੀਆਂ ਨੇ, ਉਹਨਾਂ ਨੂੰ ਪੱਤਰ ਲਿਖਣ ਕਿ ਜਿਸ ਕਿਸਮ ਦਾ ਮਤਾ ਕੈਲੀਫੋਰਨੀਆ ਅਸੈਂਬਲੀ ਵਿੱਚੋਂ ਪਾਇਆ ਗਿਆ, ਉਸ ਕਿਸਮ ਦਾ ਰੈਜੂਲੇਸ਼ਨ ਦੁਨੀਆ ਭਰ ਦੀ ਹਰ ਅਸੈਂਬਲੀ ਦੇ ਵਿੱਚ, ਹਰ ਪਾਰਲੀਮੈਂਟ ਦੇ ਵਿੱਚ ਪਾਇਆ ਜਾਣਾ ਚਾਹੀਦਾ। ਜੇ ਅਸੀਂ ਇਸ ਪੜਾਅ ਵੱਲ ਤੁਰਨ ਦਾ ਯਤਨ ਕਰਾਂਗੇ ਤਾਂ ਹੀ ਮੈਂ ਸਮਝਦਾ ਕਿ ਜੋ ਜ਼ਬਰ, ਜ਼ੁਲਮ, ਅਤਿਆਚਾਰ ਸਾਡੇ ਤੇ ਲਗਾਤਾਰ ਹੋ ਰਿਹਾ, ਜਿਹਦੇ ਨਾਲ ਸਾਨੂੰ ਭੈ ਭੀਤ ਕੀਤਾ ਜਾ ਰਿਹਾ, ਅਸੀਂ ਇਹਦੇ ਵਿੱਚੋਂ ਨਿਕਲਣ ਦਾ ਯਤਨ ਕਰ ਸਕਾਂਗੇ। ਮੈਂ ਇੱਥੇ ਮੰਡ ਸਾਹਿਬ ਨੇ ਇੱਕ ਗੱਲ ਦਾ ਜ਼ਿਕਰ ਵੀ ਕੀਤਾ ਸੀ, ਆਹ ਝੰਡੇ ਮੈਨੂੰ ਨਹੀਂ ਸਮਝ ਪੈਂਦੀ, ਅਜੀਬ ਕਿਸਮ ਦਾ ਮੁਲਕ ਹੈ। ਪਹਿਲਾਂ ਇੱਕੋ ਪ੍ਰਧਾਨ ਮੰਤਰੀ ਜਿਹਨੂੰ ਕਹਿੰਦੇ ਆ ਬਾਜੇ ਕੇ, ਮੈਂ ਉਹਦੇ ਪਿੰਡ ਗਿਆ, ਉਹਦੇ ਘਰ ਵਿੱਚ ਸਧਾਰਨ ਬੰਦਾ ਸੀ, ਨਸ਼ੇ ਕਰਦਾ ਸੀ। ਅਮਰਤਪਾਲ ਸਿੰਘ ਦੀ ਪ੍ਰੇਰਣਾ ਨਾਲ ਉਹਨੇ ਅੰਮ੍ਰਿਤ ਛਕ ਲਿਆ ਔਰ 20 ਬੰਦਿਆਂ ਨੂੰ ਉਹਨੇ ਅੰਮ੍ਰਿਤ ਹੋਰ ਛਕਾ ਦਿੱਤਾ। ਇਹ ਤੋਂ ਬਾਅਦ ਉਹਦੀ ਹੋਰ ਕੋਈ ਕੰਟਰੀਬਿਊਸ਼ਨ ਨਹੀਂ ਕਿਸੇ ਕਿਸਮ ਦੀ, ਕੋਈ ਉਹਦਾ ਪੋਲੀਟੀਕਲ ਐਕਟ ਨਹੀਂ ਹੈ, ਕੋਈ ਕ੍ਰਿਮੀਨਲ ਉਹਦਾ ਪਿਛਲਾ ਪਿਛੋਕੜ ਨਹੀਂ ਹੈ। ਜਿੰਨੇ ਕੁ ਮੁੰਡੇ ਫੜ ਕੇ ਅਸਾਮ ਭੇਜੇ ਨੇ, ਮੈਂ ਉਹਨਾਂ ਸਾਰਿਆਂ ਦੇ ਘਰਾਂ ਵਿੱਚ ਗਿਆ, ਕਿਸੇ ਦਾ ਕ੍ਰਿਮੀਨਲ ਪਿਛੋਕੜ ਨਹੀਂ ਹੈ। ਕਿਰਤ ਕਰਕੇ ਖਾਣ ਵਾਲੇ ਨੇ, ਗਰੀਬ ਘਰਾਂ ਦੇ ਬੱਚੇ ਨੇ। ਇੱਥੋਂ ਫੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜ ਦਿੱਤੇ, ਕਹਿੰਦੇ ਅਸੀਂ ਚਾਈਨਾ ਨਾਲ ਜੰਗ ਲੜਨੀ ਹੈ। ਤੇ ਜੰਗ ਤਾਂ ਪ੍ਰਧਾਨ ਮੰਤਰੀ ਨਾਲ ਹੀ ਲੜੀ ਗਈ ਤੁਹਾਡੇ ਕੋਲੋਂ। ਉਹਦੇ ਕੋਲੋਂ ਇੰਨਾ ਡਰ ਪੈਦਾ ਹੋ ਗਿਆ ਕਿ ਫੌਜ ਲਾ ਕੇ ਇੱਥੋਂ ਉਹਨੂੰ ਚੱਕ ਕੇ ਅਸਾਮ ਦੀ ਧਰਤੀ ਤੇ ਭੇਜ ਦਿੱਤਾ ਵੀ ਕਿਤੇ ਇਹ ਨਾ ਮੁਲਕ ਤੋੜ ਦੇਵੇ। ਤੇ ਜੇ ਇਹਦੇ ਕੋਲੋਂ ਡਰਦੇ ਹੋ ਤੇ ਚਾਈਨਾ ਨਾਲ ਕਿਵੇਂ ਲੜਨ ਦਾ ਯਤਨ ਕਰੋਗੇ? ਇਹ ਧੱਕੇਸ਼ਾਹੀ ਹੈ। ਇਸ ਧੱਕੇਸ਼ਾਹੀ ਦੇ ਖਿਲਾਫ ਸਾਡੀ ਆਵਾਜ਼ ਬੁਲੰਦ ਰਹਿਣੀ ਚਾਹੀਦੀ ਹੈ। ਹੁਣ ਇੱਥੇ ਪ੍ਰਸ਼ਾਸਨ ਕਹਿੰਦਾ, ਪੁਲਿਸ ਪ੍ਰਸ਼ਾਸਨ ਵੀ ਆਹ ਝੰਡੇ ਜਿਹੜੇ ਨੇ ਇਹ ਉਰੇ ਲਾ ਲਓ, ਅੱਗੇ ਬਾਹਰ ਨਾ ਲਾਓ। ਮੈਂ ਤੇ ਮੰਡ ਸਾਹਿਬ ਨੇ ਕਿਹਾ ਵੀ ਅੱਜ ਬਾਹਰ ਤੋਂ ਰੋਕ ਦਿਓ, ਕੱਲ ਇੱਥੋਂ ਰੋਕੋਗੇ। ਫੇਰ ਕਹੋਗੇ ਦਾੜੀ ਨਾ ਰੱਖੋ, ਦਸਤਾਰ ਨਾ ਬੰਨੋ, ਕੇਸ ਨਾ ਰੱਖੋ। ਇਹੀ ਕੁਛ ਤਾਂ ਮੰਡ ਸਾਹਿਬ ਨੇ ਕਿਹਾ ਨਾ। ਇਹ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਆਪਣੀ ਗੱਲ ਨਹੀਂ ਕਹਿ ਸਕਦੇ। ਇੱਕ ਪਾਸੇ ਰੋਜ਼ ਕਹਿੰਦੇ ਨੇ
ਕਿ ਜੀ ਕਾਨੂੰਨ ਤੁਹਾਨੂੰ ਆਗਿਆ ਦਿੰਦਾ ਹੈ, ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹੋ। ਕਿ ਜੇ ਅਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਾਂ ਤੇ ਵਿਚਾਰਾਂ ਦਾ ਪ੍ਰਗਟਾਵਾ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਅਸੀਂ ਕਿਹਾ ਕੋਈ ਇੱਕ ਉਦਾਹਰਨ ਦਿਓ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਕੋਈ ਹਿੰਦੂ ਕਿਸੇ ਨੇ ਘਰ ਵਿੱਚੋਂ ਕੱਢ ਕੇ ਮਾਰਿਆ, ਮੈਨੂੰ ਸਜ਼ਾ ਦੇ ਦਿਓ। ਦਿੱਲੀ ਵਿੱਚ 500 ਤੋਂ ਵੱਧ ਸਿੱਖ ਹਿੰਦੁਸਤਾਨ 'ਚ ਸ਼ਹੀਦ ਹੋਏ, ਕੋਈ ਹਿੰਦੂ ਇੱਕ ਵੀ ਕਿਸੇ ਸਿੱਖ ਨੇ ਉਹਨੂੰ ਕਤਲ ਨਹੀਂ ਕੀਤਾ। ਮੁਗਲਾਂ ਨਾਲ ਅਸੀਂ ਲੜੇ, ਸਾਡੇ ਸਿਰਾਂ ਦੇ ਮੁੱਲ ਪਏ, ਚਰਖੜੀਆਂ ਤੇ ਚਾੜੇ ਆਰਿਆਂ ਨਾਲ ਚੀਰੇ ਗਏ, ਅਸੀਂ ਬੰਦ ਕੱਟ ਦਿੱਤੇ। ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ 4 ਪੁੱਤਰ ਸ਼ਹੀਦ ਕਰ ਦਿੱਤੇ ਗਏ, ਲੇਕਿਨ ਕਿਸੇ ਸਿੱਖ ਨੇ ਕਿਸੇ ਨਿਹੱਥੇ ਮੁਸਲਮਾਨ ਤੇ ਹਮਲਾ ਨਹੀਂ ਕੀਤਾ, ਉਹਦੀ ਔਰਤ ਤੇ ਹਮਲਾ ਨਹੀਂ ਕੀਤਾ, ਉਹਦਾ ਘਰ ਨਹੀਂ ਢਾਇਆ, ਕਿਉਂਕਿ ਅਸੀਂ ਆਜ਼ਾਦੀ ਪਸੰਦ ਲੋਕ ਹਾਂ, ਅਸੀਂ ਅਮਨ ਪਸੰਦ ਲੋਕ ਹਾਂ। ਸਾਡੀ ਟੱਕਰ ਉਹਦੇ ਨਾਲ ਹੈ ਜਿਹੜਾ ਸਾਡੇ ਨਾਲ ਜ਼ਬਰ ਕਰੇਗਾ, ਸਾਡੇ ਤੇ ਅਤਿਆਚਾਰ ਕਰੇਗਾ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਇਸ ਕਿਸਮ ਦੇ ਧੱਕੇਸ਼ਾਹੀ ਖਾਲਸਾ ਪੰਥ ਨੂੰ ਕਦਾ ਚਿੱਤ ਵੀ ਬਰਦਾਸ਼ਤ ਨਹੀਂ ਹੈ। ਅੱਜ ਤੁਸੀਂ ਝੰਡੇ ਜਾਣ ਤੋਂ ਰੋਕਣ ਦਾ ਯਤਨ ਕਰਦੇ ਹੋ, ਆਉਣ ਵਾਲੀ ਕੱਲ ਕਹੋਗੇ ਤੁਸੀਂ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ, ਤੁਸੀਂ ਬੋਲ ਵੀ ਨਹੀਂ ਸਕਦੇ ਇਸ ਜ਼ਬਰ ਅਤੇ ਜ਼ੁਲਮ ਤੇ ਅਤਿਆਚਾਰ ਦੇ ਖਿਲਾਫ। ਅੱਜ ਦੀਆਂ ਸਰਕਾਰਾਂ ਭਾਵੇਂ ਉਹ ਦਿੱਲੀ ਦੀ ਹੈ ਭਾਵੇਂ ਚੰਡੀਗੜ੍ਹ ਦੀ ਹੈ, ਦੋਏ ਸਰਕਾਰਾਂ ਨੇ ਰਲ ਕੇ ਪੰਜਾਬ ਦੇ ਅੰਦਰ ਫੌਜ, ਪੁਲਿਸ, CRPF ਲਾ ਕੇ ਪੰਜਾਬ ਨੂੰ ਭੈ-ਭੀਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬੀਆਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਇਹ ਸਾਰੇ ਦਾ ਸਾਰਾ ਏਜੰਡਾ ਇੰਦਰਾ ਗਾਂਧੀ ਵਰਗਾ ਹੀ ਹੈ ਕਿ ਘੱਟ ਗਿਣਤੀਆਂ ਨੂੰ ਕੁੱਟੋ, ਕੁਚਲੋ, ਉਹਨਾਂ ਤੇ ਦਬਾਅ ਪਾਓ ਤੇ ਬਹੁ ਗਿਣਤੀ ਨੂੰ ਖੁਸ਼ ਕਰੋ, ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਯਤਨ ਕਰੋ। ਇਸ ਕਿਸਮ ਦੇ ਯਤਨ ਜਾਰੀ ਨੇ। ਇਹਨਾਂ ਯਤਨਾਂ ਦੇ ਖਿਲਾਫ ਦਲ ਖਾਲਸਾ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ, ਨਿਰਸੰਦੇਹ ਉਹ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੈ, ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਅਸੀਂ ਆਪਣੇ ਤਖਤ ਤੇ ਆਏ ਹਾਂ, ਅਸੀਂ ਆਪਣੇ ਤਖਤ ਤੇ ਆਪਣੀ ਕੌਮ ਦੀ ਆਜ਼ਾਦੀ ਦੀ ਅਰਦਾਸ ਕਰਨ ਆਏ ਹਾਂ। ਇਸ ਕਰਕੇ ਜੇ ਸਰਕਾਰਾਂ ਰੋਕਣਗੀਆਂ ਤਾਂ ਬਗਾਵਤਾਂ ਹੋਣਗੀਆਂ, ਤੇ ਜੇ ਬਗਾਵਤਾਂ ਹੋਣਗੀਆਂ ਤਾਂ ਸਾਡਾ ਕੰਮ ਸੌਖਾ ਹੋਏਗਾ, ਆਜ਼ਾਦੀ ਦੀ ਮੰਜ਼ਿਲ ਅਸੀਂ ਸੌਖਿਆਂ ਤੈਅ ਕਰ ਲਵਾਂਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਾਫੀ ਵਿਚਾਰ ਸੁਣ ਲਏ ਆ। ਸਾਨੂੰ ਇੱਕ ਗੱਲ ਅਕਸਰ ਪੁੱਛੀ ਵੀ ਜਾਂਦੀ ਹੈ ਕਿ ਤੁਹਾਨੂੰ ਤਕਲੀਫ ਕੀ ਹੈ, ਤੁਸੀਂ ਖਾਲਿਸਤਾਨ ਮੰਗਦੇ ਕਿਉਂ ਆ? ਤਾਂ ਮੇਰਾ ਇਹ ਜਵਾਬ ਹੁੰਦਾ ਤੇ ਸਾਨੂੰ ਨਹੀਂ ਤਕਲੀਫ ਉਹਨਾਂ ਨੂੰ ਪੁੱਛੋ ਜਿਹੜੇ ਸਾਨੂੰ ਇਸ ਤਰ੍ਹਾਂ ਟ੍ਰੀਟ ਕਰਦੇ, ਸਾਡੇ ਨਾਲ ਵਿਵਹਾਰ ਕਰਦੇ ਆ। ਜਿਹੜੀ ਹਿੰਦੂ ਕੌਮ ਹੈ, ਮੈਂ ਸਪਸ਼ਟ ਕਹਿਣਾ ਗੋਲ-ਮੋਲ ਗੱਲ ਕਰਨਾ, ਇਹ ਇੱਕ ਅਸਹਿਣਸ਼ੀਲ ਕੌਮ ਹੈ। ਇਹ ਕਿਸੇ ਦੂਜੀ ਕੌਮ ਨੂੰ ਬਰਦਾਸ਼ਤ ਨਹੀਂ ਕਰਦੀ। ਇਹਨੇ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ ਤਾਂ ਇਹਨਾਂ ਦਾ ਜਿਹੜਾ ਵਰਤਾਰਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਹੈ, ਲੇਕਿਨ ਹੁਣ ਇਹਨਾਂ ਦੇ ਹੱਥ ਪਾਵਰ ਹੈ। ਇਹਨਾਂ ਨੇ ਸਿੱਖ ਕੌਮ ਨੂੰ ਆਪਣੇ ਵਿੱਚ ਅਸਿਮੀਲੇਟ ਕਰਨ ਲਈ ਔਰ ਬਾਅਦ ਦੇ ਵਿੱਚ ਹਮਲਿਆਂ ਰਾਹੀਂ ਵੀ ਪੂਰੇ ਯਤਨ ਆਰੰਭੇ ਹੋਏ ਹੈ ਕਿ ਜਿਹੜੀ ਸਿੱਖ ਕੌਮ ਹੈ ਇਹਨੂੰ ਇਹਨਾਂ ਜਲੀਲ ਕਰ ਦਿਓ, ਇਹਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿਓ, ਇਹਨਾਂ ਦਾ ਇਤਿਹਾਸ ਵਿਗਾੜ ਦਿਓ, ਇਹਨਾਂ ਨੂੰ ਦੱਸੋ ਤੁਸੀਂ ਆਪਣਾ ਧਰਮ ਦੀ ਪਾਲਣਾ ਕਿਵੇਂ ਕਰਨੀ ਹੈ। ਸੋ ਹਰ ਤਰ੍ਹਾਂ ਸਾਨੂੰ ਇਹ ਜਲੀਲ ਕਰਕੇ, ਅਸਿਮੀਲੇਟ ਕਰਕੇ ਉਦਾਂ ਦਾ ਬਣਾਉਣਾ ਚਾਹੁੰਦੇ। ਔਰ ਮੈਂ ਇੱਕ ਗੱਲ 'ਚ ਸਪਸ਼ਟ ਹੈ, ਜੇ ਅਸੀਂ ਖਾਲਿਸਤਾਨ ਨਾ ਬਣਾਇਆ, ਜੇ ਅਸੀਂ ਆਜ਼ਾਦ ਨਾ ਹੋਏ ਤਾਂ ਸਿੱਖ ਉਦਾਂ ਦੇ ਹੋਣਗੇ ਜਿੱਦਾਂ ਦੇ RSS ਚਾਹੁੰਦੀ ਹੈ ਇੰਡੀਆ ਦੇ ਵਿੱਚ। ਜਿਸ ਤਰ੍ਹਾਂ ਦੇ ਸਾਨੂੰ ਦਸ਼ਮੇਸ਼ ਪਿਤਾ ਨੇ ਸਿੱਖ ਬਣਾਇਆ, ਉਦਾਂ ਦੇ ਸਿੱਖ ਵਿਰਲੇ ਹੀ ਨਜ਼ਰ ਆਉਣਗੇ। ਬਹੁਤੇ ਸਿੱਖ ਉਦਾਂ ਦੇ ਹੋਣਗੇ ਜਿੱਦਾਂ ਦੀ RSS ਚਾਹੁੰਦੀ ਹੈ। ਔਰ ਇਹਦਾ ਪ੍ਰਤੱਖ ਸਬੂਤ ਥੋੜੇ ਜਿਹੇ ਦਿਨ ਹੋਏ ਮੈਂ ਦੇਖ ਕੇ ਆਇਆ। ਮੈਂ ਟੌੜਾ ਪਿੰਡ ਗਿਆ ਸੀ। ਟੌੜਾ ਸਾਹਿਬ ਦਾ ਜਿਹੜਾ ਘਰ ਹੈ ਨਾ, ਉਹਦੇ ਤੇ BJP ਦਾ ਕਹਿ ਲਓ, ਜੋ RSS ਦਾ ਕਹਿ ਲਓ, ਉਹ ਝੰਡਾ ਝੂਲਦਾ ਹੈ। ਇਹਦੇ ਨਾਲੋਂ ਹੋਰ ਕੀ ਸਬੂਤ ਚਾਹੀਦਾ? ਇਸ ਤਰ੍ਹਾਂ ਨਹੀਂ ਆਰੰਭਿਆ ਹੋਇਆ। ਦੂਸਰੀ ਗੱਲ,
मैं एक बारी गल की कि असी फस तो गए हैं जाल दे विच, सारे आप इकट्ठे जोड़ लाइए तो ये जाल नूं जिहड़ा है लैके उड़ जाइए और आजाद हो जाइए। पर बाद दे विच मैनूं एक दो सज्जणों ने रियलाइज कराया ये जाल दे थल्ले ना कुछ मोटे मोटे कबूतर भी बैठे हैं जिन्हां नूं स्पैशल चोगा दिता जांदा। उन्हां दा काम इहो ही है कि इस जाल नूं घुट के फड़ रखो है, वो भी जाल दे थल्ले। उन्होंने गुलामी का एहसास नहीं, उन्होंने थोड़ा जिहा चोगा वध दे दिता जाता है और उन्होंने काम उही है हारना बाजा ते सकदारा इन्हां पढ़िया नाओ फांदी लागी जात खाए और नहीं ठाओ आगे नहीं ठाओ वाली गल है। वो अपनी कौम नूं गुलाम बना के रखते हैं। उन्होंने जिहड़ा वाधू चोगा बनाना है, किसी नूं मिनोरिटी कमीशन का चेयरमैन बनाता, किसी नूं होर कोई अहुदा देता जां किसी नूं कह दिता कि तेनू चीफ मिनिस्ट्री देती, तेनू पंजाब की नवाबी दे। सो इस तरह गद्दियां दे लालच दे के अहुदियां दे लालच दे के उन्होंने पूरी तरह वरतिया जाता है कि अपनी कौम नूं गुलाम किवें बना रखिए। और साडी कौम दे विच भी क्लैरिटी की बहुत घाट है, बहुत महसूस हुंदा है। चीन नाल पिछे जे लड़ाई हुई उत्थे गलवान घाटी च उत्थे साडे सिंह जिहड़े सिख फौजी सी वो भी मारे गए और साडे करके बार बार ये गल कही जाती है असीं इस मुल्क लई खून डोलिया, साडी वफादारी ते शक किया जाता है। भरावो वफादारी दे अगे तुसीं तुहानूं तां बंदे नहीं समझदे। जिस तरह गुरबाणी च गुरु महाराज ने स्पष्ट किया, जो बिगारी के सिर दीजे दाम वो खसमे के ग्रह और दूग सुहाम, जो राखा खेत ऊपर पराए खेत खसम का राखा उठ जाए, उस खेत कारण राखा कड़े तिसके पाले कशु न परे। तुहाडी भरावो वो हालत है जिदा एक बिगारी दे सिर ते पंड चका देती है और वो सोचे भी पंड मेरी है। अल्टीमेटली जो उसके घर पहुंची कहना लै फड़ टका तवानी साहब बिगार करा के कहना लै तू जा, पंड उन्होंने होंगी है। इवें जो राखा खेत उपर पराए, जिस तरह पराया राखा खेत की रखवाली नहीं रखिया हुंदा, खेस खसम राखा उठ जाए जो फसल पकड़ी कहना जा भाई हुण तू, और उस खेती कर राखा कड़े जे ओदी खातर एवें टुट टुट परी जावे जिद्दां असीं मरदे हां। सानू भरावो बिल्कुल रियलाइज होना चाहिए ये साडा नहीं है कुछ। ये बार्डरां दे जिहड़े असीं लड़दे जां असीं तुहाडे लई आ करदे ठीक है, असीं सर्वाइवल है साडा, लेकिन ये साडा कुछ नहीं है। सो इदां ना क्या करो कि असीं तुहाडे लई आ कीता, तुहाडे लई आ कीता, असीं आ इदां है ना जिदा एक घर च काम करने रखिया होंदा वो जो फिर बुढ़ा जो फिर कहना सरदारा मैं तेरा आ कीता, सरदारा मैं तेरा आ कीता, सरदार हुण मैनूं मेरी कुड़ी दा ब्याह मेरे आ मेरी थोड़ी जी मदद कर दे। सो तुसीं सानूं कदी कहणगे सानूं गुलामी का एहसास कराया जा रहा है। सो ये गल्लां बिल्कुल स्पष्ट हो जाणियां चाहीदियां। इत्थे इस सिस्टम दे थल्ले जिहड़ा पंजाब है विशेषकर सिख कौम ये सर्वाइव नहीं करूगी, क्योंकि इन्होंने तुहानूं कलोनी बना के रखा हुआ है। तुहाडे जिहड़े नैचुरल रिसोर्स है, तुहाडी लैंगुएज है, तुहाडा कल्चर है, तुहाडा इतिहास है, तुहाडा सभ्याचार है, और जिस तरह इन्हें डेरावाद प्रमोट किया और धर्म की व्याख्या ये अपने अनुसार ना करते हैं। सो ये दखल अंदाजी इन्होंने बंद भी नहीं करनी। इहदा इको एक इलाज है, इन्हां तो पक्का तोड़ पिछोड़ा है, वो सानूं कर लेना चाहिए। और जिस तरह परमजीत सिंह मंड ने दस्सिया सी, वो एक विद्वान ने कहा हुआ है कि जे रेल ट्रेन जी रेल गड्डी गलत फड़ ली जाए तो रेल गड्डी दे विच पुठे पासे नूं चलण नाल कोई फर्क नहीं पैंदा। साडे जिहड़े बहुते यतन है वो रेल गड्डी दे विच पुठे पासे नूं चलण वाले है। भाव जे गड्डी दिल्ली नूं जा रही है और तुसीं अमृतसर जाना होवे, तुसीं गड्डी च पिछले पासे नूं तुर पवो तां तुसीं उत्थे दिल्ली पहुंचना है। ਉਹਦਾ पक्का इलाज ਹੁੰਦਾ उस गड्डी ਦੇ ਵਿੱਚੋਂ उतर के दूसरी गड्डी फड़ी जाए। सो भरावो इस ਜਿਹੜਾ सिस्टम है ਇਹਨੂੰ ਛੱਡ के इस गड्डी ਦੇ ਵਿੱਚੋਂ उतर के ਇਹਦੇ ਨਾਲੋਂ ਤੋੜ ਵਿਛੋੜਾ करके ਸਾਨੂੰ सिख कौम के हितों ਲਈ आजाद मुल्क ਲਈ संघर्ष करना चाहिए। ਇਹਦੇ ਵਿੱਚ ਹੀ ਸਾਡਾ ਸਰਵਾਈਵਲ है। इसी तरह ਅਸੀਂ अपनी मंजिल ਤੇ पहुंच सकांगे। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ जी का खालसा, वाहिगुरू जी की फतेह। तो वाहिगुरू जी का खालसा, वाहिगुरू जी की फतेह। प्रगटियो खालसा परमात्मा की मौज। गुरु पातशाह ने 239 साल
ਤੇ ਸਫਰ ਵਾਂਗ ਖਾਲਸਾ ਪ੍ਰਗਟ ਕੀਤਾ। ਖਾਲਸਾ ਦਾ ਪ੍ਰਗਟ ਹੋਣਾ ਉਹ ਕਿਉਂ ਪ੍ਰਗਟ ਹੋਇਆ? ਖਾਲਸੇ ਕੋਲ ਪਾਤਸ਼ਾਹੀ ਦਾ ਵਾ ਗੁਰੂ ਸਾਹਿਬ ਨੇ ਕਾਲ ਪੁਰਖ ਨੇ ਦਿੱਤਾ ਹੈ। ਖਾਲਸੇ ਰਾਹੀਂ ਹੀ ਕਾਲ ਪੁਰਖ ਦੀ ਜੋ ਸਤਾ ਆ ਉਹਦੀ ਰਜ਼ਾ ਇੱਥੇ ਲਾਗੂ ਹੋਣੀ ਹੈ ਤੇ ਖਾਲਸਾ ਕਾਲ ਤਖਤ ਦਾ ਵਾਰਸ ਹੈ। ਗੁਰਮੁਖ ਦਾ ਸਾਜਣਾ ਗੁਰਮੁਖਤਾਈ ਪ੍ਰਗਟ ਕਰਨੀ, ਇਹ ਗੁਰਮਤ ਦਾ ਆਸ਼ਾ ਹੈ ਤੇ ਇਹਦੇ ਲਈ ਇੱਕ ਬੇਗਮਪੁਰੇ ਵਰਗਾ ਸਮਾਜ ਤੇ ਇੱਕ ਹਲੇਲੀ ਰਾਜ ਚਾਹੀਦਾ ਹੈ। ਬੇਗਮਪੁਰੇ ਦਾ ਸਮਾਜ ਜਿੱਥੇ ਬਿਲਕੁਲ ਕੋਈ ਵੈਰ ਨਹੀਂ, ਕੋਈ ਭੌ ਨਹੀਂ, ਕੋਈ ਉੱਚ ਨਹੀਂ, ਕੋਈ ਨੀਚ ਨਹੀਂ, ਸਾਂਝੀ ਬਾਤ ਦਾ ਪਿਆਰ ਮੁਹੱਬਤ, ਤੇ ਹਲੇਲੀ ਰਾਜ ਜਿੱਥੇ ਸੱਚ ਨਿਆਂ ਬਰਾਬਰਤਾ ਹੋਵੇ। ਤੇ ਬੇਗਮਪੁਰਾ ਤੇ ਹਲੇਲੀ ਰਾਜ ਖਾਲਸੇ ਦੇ ਬੋਲ ਬਾਲੇ ਦੇ ਰਾਹੀਂ ਹੀ ਆਉਣਾ। ਜੇ ਬੋਲ ਬਾਲਾ ਹੋਏਗਾ ਤਾਂ ਹੀ ਇਹ ਹੋਣਗੇ। ਇਹ ਸਾਡੀ ਵਾਜਬੀਅਤ ਆ ਖਾਲਸਾ ਰਾਜ ਦੀ, ਇਹ ਸਾਨੂੰ ਅਕਾਲ ਪੁਰਖ ਨੇ ਦਿੱਤੀ ਆ, ਗੁਰੂ ਨੇ ਦਿੱਤੀ ਆ। ਇਹ ਪਾਤਸ਼ਾਹੀ ਦਾਵਾ, ਇਹ ਜਿੱਥੇ ਵੀ ਖਾਲਸਾ ਹੈ ਦੁਨੀਆ ਉੱਥੇ ਹੀ ਉਹਨੇ ਇਹ ਲਾਗੂ ਕਰਨੀ ਹੈ। ਇਹ ਤੁਰੋਂ ਦਰਗਾਹ ਸਾਡੀ ਬਖਸ਼ਿਸ਼ ਆ। ਤੇ ਇਸੇ ਤਰ੍ਹਾਂ ਜੋ ਇਹ ਪੰਜ ਦਰਿਆਵਾਂ ਦੀ ਧਰਤੀ ਹੈ, ਜਿੱਥੇ ਸਾਡਾ ਇਤਿਹਾਸ ਆ, ਜਿੱਥੇ ਸਾਰਾ ਕੁਝ ਗੁਰੂ ਜਿਉਵੇਂ ਤੇ ਸਾਡਾ ਇੱਕ ਇੰਚ ਧਰਤੀ ਸ਼ਹੀਦਾਂ ਦੇ ਲਹੂ ਨਾਲ ਸਿੱਜੀ ਹੋਈ ਆ, ਇੱਥੇ ਵੀ ਇਹੋ ਹੀ ਨਿਜ਼ਾਮ ਬੇਗਮਪੁਰੇ ਦਾ ਹਲੇਮੀ ਰਾਜ ਦਾ ਸਥਾਪਿਤ ਕਰਨਾ ਹੈ। ਇਹੀ ਖਾਲਿਸਤਾਨ ਹੈ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਖਾਲਿਸਤਾਨ ਕੋਈ ਅਸੀਂ ਆਪਣੇ ਆਪ ਹੀ ਕੋਈ ਸ਼ਬਦ ਨਹੀਂ ਕੱਢ ਲਿਆ ਜਾਂ ਵਿਚਾਰ ਲਿਆਂਦਾ ਜਾਂ ਕਿਸੇ ਹੋਰ ਦੇਸ਼ਾਂ ਦੀ ਕੋਈ ਇਹ ਫਿਲਾਸਫੀ ਲਿਆਂਦੀ ਗਈ ਆ ਜਾਂ ਇਹ ਕਰੋ ਕਿ ਕੋਈ ਕਿਸੇ ਰਿਐਕਸ਼ਨ ਚੋਂ ਲਿਆਂਦਾ ਗਿਆ। ਇੱਥੋਂ ਤੱਕ ਵੀ ਇਹ ਇਸ ਕਰਕੇ ਨਹੀਂ ਅਸੀਂ ਕਰ ਰਹੇ ਕਿ ਸਾਨੂੰ ਕੋਈ ਸੱਭਿਆਚਾਰਕ ਤੌਰ ਤੇ ਸਾਨੂੰ ਖਤਰਾ ਆਇਆ ਕਿਸੇ ਤਰ੍ਹਾਂ ਤੋਂ ਜਾਂ ਸਾਨੂੰ ਜ਼ਰੂਰਤ ਹੋ ਗਈ ਹੈ ਇੱਥੇ। ਇਹ ਤਾਂ ਸਾਨੂੰ ਤੁਰੋਂ ਗੁਰੂ ਨੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੋਈ ਆ। ਪਾਤਸ਼ਾਹੀ ਸਾਰੀ ਦੁਨੀਆ ਦੀ, ਸਾਰੀ ਬ੍ਰਹਿਮੰਡ ਦੀ ਖਾਲਸੇ ਨੇ ਇਹ ਹਰ ਥਾਂ ਹੀ ਕਰਨੀ ਹੈ। ਇਹ ਇਹਦੇ ਨਾਲ ਜੁੜੀ ਹੋਈ ਹੈ, ਖਾਲਸੇ ਦੀ ਸਾਜਣੇ ਨਾਲ ਖਾਲਿਸਤਾਨ ਦਾ ਵਿਚਾਰ ਜੁੜਿਆ ਆ। ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਆ ਕਿ ਸਰਬ ਦੇ ਭਲੇ ਲਈ ਰਾਜ, ਸਾਰਿਆਂ ਦਾ ਸਾਂਝਾ ਕਲਿਆਣਕਾਰੀ ਰਾਜ, ਇੱਕ ਸਿਰਫ ਸਿੱਖਾਂ ਦਾ ਰਾਜ ਨਹੀਂ। ਤੇ ਜਿੰਨੇ ਵੀ ਦਬੇ ਕੁਚਲੇ ਆ, ਜਿੰਨੇ ਵੀ ਪੀੜਤ ਲੋਕ ਆ, ਜਿੰਨੀ ਸਾਰੀ ਲਖਾਈ, ਸਾਰਿਆਂ ਦਾ ਰਾਜ ਆ, ਸਾਰਿਆਂ ਦੇ ਖੇੜਿਆਂ ਖੁਸ਼ੀਆਂ ਉਦਾਸ ਦਾ ਰਾਜ ਆ। ਇਹ ਤੋਂ ਡਰਨਾ ਕਿਹਨੂੰ ਚਾਹੀਦਾ? ਡਰਨਾ ਤਾਂ ਲੋਟੂਆਂ ਨੂੰ, ਕਿਰਤ ਦੇ ਲੋਟੂਆਂ ਨੂੰ, ਧਰਤੀ ਦੇ ਲੋਟੂਆਂ ਨੂੰ, ਪਾਣੀ ਦੇ ਲੋਟੂਆਂ ਨੂੰ, ਤੇ ਜਿਹੜੇ ਵੀ ਜ਼ੁਲਮ ਕਰਨ ਵਾਲੇ ਤੇ ਜੁਰਮਾਨੇ, ਉਹਨਾਂ ਨੂੰ ਡਰਨਾ ਚਾਹੀਦਾ। ਬਾਕੀ ਸਾਰੀ ਲਕਾਈ ਦਾ ਤਾਂ ਇਹ ਆਪ ਰਾਜ ਆ। ਇਹ ਤਾਂ ਹਕੂਮਤਾਂ ਜਾਂ ਸਾਡੇ ਚ ਕੁਛ ਹਿੱਸੇ ਜਿਹੜੇ ਗਲਤ ਤਰੀਕੇ ਨਾਲ ਪੇਸ਼ ਕਰ ਦਿੰਦੇ ਨੇ, ਗਲਤ ਤਰੀਕੇ ਨਾਲ ਸਮਝ ਲੈਂਦੇ ਆ, ਉਹਦੇ ਕਰਕੇ ਇਹੋ ਜਿਹਾ ਇੱਕ ਮਾਹੌਲ ਬਣਾਤੇ ਜਿੰਨਾ ਕਿ ਪਤਾ ਨਹੀਂ ਇਹ ਕੀ ਆ। ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਅਕਾਲ ਪੁਰਖ ਵੱਲੋਂ, ਗੁਰੂ ਵੱਲੋਂ ਬਖਸ਼ਿਸ਼ ਆ ਤੇ ਇਹ ਸਾਰੇ ਥਾਂ ਹੀ ਹੋਣੀ ਹੈ। ਤੇ ਪੰਜਾਬ ਇੱਕ ਖਾਸ ਧਰਤੀ ਆ ਗੁਰੂ ਦੇ ਅਮਲ ਦੀ। ਤੇ ਦੂਸਰੀ ਗੱਲ ਇਹ ਹੈ ਕਿ ਆਪਾਂ ਗੱਲ ਕਰੀਏ ਕਿ ਜਿਹੜਾ ਰਾਜ ਆ ਸਿੱਖੀ ਚ, ਗੁਰਮਤਿ ਚ ਰਾਜ ਦਾ ਕੀ ਥਾਂ ਆ। ਜਦੋਂ ਆਪਾਂ ਕਹਿੰਦੇ ਰਾਜ ਬਣਾਉਣਾ, ਧਰਮ ਚੱਲੇ ਹਾਂ, ਧਰਮ ਦੇ ਨਾਲ ਸਭ ਡਰੇ ਵਾਲੇ ਹਾਂ। ਜੋ ਸਾਡਾ ਰਾਜ ਆ ਉਹ ਧਰਮ ਦੇ ਆਧਾਰ ਤੇ ਆ। ਸਾਡੀ ਬੁਨਿਆਦ ਧਰਮ ਆ, ਰਾਜ ਉਸ ਤੋਂ ਬਾਅਦ ਆ। ਅਸੀਂ ਰਾਜ ਕਾਹਦੇ ਲਈ ਲੈਣਾ? ਤਾਂ ਕਿ ਇੱਕ ਧਰਮ ਵਾਲਾ ਸਮਾਜ ਤੇ ਰਾਜ ਹੋਵੇ, ਜਿੱਥੇ ਗੁਰਮੁਖ ਘੜੇ ਜਾਣ, ਗੁਰਮੁਖਤਿਆਈ ਹੋਵੇ, ਜਿੱਥੇ ਇਨਸਾਫ ਹੋਵੇ ਸਾਰਿਆਂ ਦੇ, ਜਿੱਥੇ ਖੇੜੇ ਵਿਗਾਸ ਹੋ, ਕੋਈ ਭੌ ਡਰ ਨਾ ਹੋਵੇ। ਤੇ
ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਆਪਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਸਿੱਖੀ 'ਚ ਸਾਡੀ ਪਰੰਪਰਾ ਵਿੱਚ ਧਰਮ ਬੁਨਿਆਦ ਆ। ਰਾਜ ਧਰਮ ਲਈ ਕਰਨਾ ਹੈ, ਧਰਮ ਤੇ ਖੜਾ ਹੈ। ਅਸੀਂ ਰਾਜ ਧਰਮ ਨੂੰ, ਧਰਮ ਦੀਆਂ ਕਦਰਾਂ ਕੀਮਤਾਂ ਮਿਟਾ ਕੇ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਕੇ ਰਾਜ ਨਹੀਂ ਲੈ ਸਕਦੇ। ਅੱਜ ਕੱਲ ਮੈਂ ਦੇਖਣ ਚਾਹੁੰਦਾ ਕਿ ਕਈ ਸਾਡੇ ਵੀਰ ਸਾਡਾ ਇੱਕ ਹਿੱਸਾ ਇਹੋ ਜਿਹੀਆਂ ਗੱਲਾਂ ਕਰਦੇ ਆ, ਕੁਛ ਪ੍ਰਭਾਵ ਮਾਡਰਨਿਟੀ ਦਾ ਸਮਿਆਂ ਦਾ ਪੈ ਗਿਆ। ਉਹ ਕਹਿੰਦੇ ਕਿ ਰਾਜ ਜ਼ਰੂਰੀ ਆ, ਬਾਕੀ ਧਰਮ ਆਪਾਂ ਦੇਖ ਲਾਂਗੇ ਬਾਅਦ ਚ, ਬਾਕੀ ਸਾਰੀਆਂ ਗੱਲਾਂ ਬਾਅਦ ਚ ਹੋ ਜਾਊ, ਇੱਕ ਵਾਰ ਰਾਜ ਲੈ ਲਓ। ਇਹ ਗੁਰਮਤਿ ਅਨੁਸਾਰ, ਸਾਡੀ ਪਰੰਪਰਾ ਅਨੁਸਾਰ ਨਹੀਂ ਹੈ। ਸਾਡੇ ਲਈ ਧਰਮ ਸਭ ਤੋਂ ਜ਼ਰੂਰੀ ਹੈ। ਜੇ ਧਰਮ ਨਹੀਂ, ਕੋਈ ਰਾਜ ਨਹੀਂ ਟਿਕ ਸਕਦਾ। ਜੇ ਧਰਮ ਨਹੀਂ, ਕੋਈ ਨਿਆਂ ਨਹੀਂ ਹੋ ਸਕਦਾ। ਧਰਮ ਕਹਿ ਰਿਹਾ, ਧਰਮ ਨੂੰ ਹਰਾ ਕੇ ਅਸੀਂ ਰਾਜ ਨਹੀਂ ਲੈ ਸਕਦੇ। ਤੇ ਸਾਡੇ 'ਚ ਹੋਰਾਂ ਵਾਂਗ ਨਹੀਂ ਹੈ ਕਿ ਰਾਜ ਲੈਣ ਦੇ ਜੋ ਮਰਜ਼ੀ ਕਰ ਲਓ। ਸਾਡੇ ਲਈ ਨਿਸ਼ਾਨਾ ਵੀ ਜ਼ਰੂਰੀ ਆ, ਸਾਡੇ ਲਈ ਮਾਧਿਅਮ ਵੀ ਜ਼ਰੂਰੀ ਆ, ਜੁਗਤ ਵੀ ਉਨੀ ਜ਼ਰੂਰੀ ਆ। ਅਸੀਂ ਰਾਜ ਲਈ ਇਦਾਂ ਨਹੀਂ ਕਰ ਸਕਦੇ ਜਿਹੜੇ ਮਰਜ਼ੀ ਤਰੀਕੇ ਅਪਣਾ ਕੇ ਇੱਕ ਵਾਰ ਰਾਜ ਲੈ ਲਓ। ਸਾਡੇ ਤਰੀਕੇ ਵੀ ਜਾਇਜ਼ ਆ, ਉਹ ਵੀ ਪਾ ਕੇ ਉਹ ਵੀ ਖਾਲਸ ਆ ਤੇ ਰਾਜ ਵੀ ਖਾਲਸ ਆ। ਅੱਜ ਕੱਲ ਬਹੁਤ ਇਹੋ ਜਿਹਾ ਕੁਛ ਹੋ ਰਿਹਾ, ਇੱਕ ਗੰਦਲਾ ਤੰਜਾ ਆ ਰਿਹਾ ਆ। ਕੁਛ ਸਰਕਾਰ ਵੀ ਉਹਨੂੰ ਵਧਾ ਦਿੰਦੀ ਹੈ। ਇਸ ਕਰਕੇ ਸਾਨੂੰ ਇਹਦੇ ਲਈ ਸਪਸ਼ਟ ਖੜਨਾ ਚਾਹੀਦਾ ਤੇ ਦੱਸਣਾ ਚਾਹੀਦਾ ਜਿੱਥੇ ਬੰਦਿਆਂ ਨੂੰ ਨਹੀਂ ਸਮਝ ਲੱਗਦੀ, ਜਿੱਥੇ ਉਲਝਣ ਪਾਈ ਜਾ ਰਹੀ ਹੈ, ਜਿੱਥੇ ਇੱਕ ਦੀਵਾਰ ਜਿਹਾ ਖੜਾ ਕੀਤਾ ਜਾ ਰਿਹਾ ਹੈ ਕਿ ਇਹ ਰਾਜ ਖਾਲਸੇ ਦੀ ਸਾਜਨਾ ਨਾਲ ਜੁੜਿਆ ਆ ਤੇ ਖਾਲਿਸਤਾਨ ਉਹੀ ਰਾਜ ਹੈ। ਤੇ ਜਿੱਥੇ ਵੀ ਖਾਲਸਾ ਹੈ ਉੱਥੇ ਉਸਨੇ ਉਸ ਬੇਗਮਪੁਰੇ ਤੇ ਹਲੇਮੀ ਰਾਜ ਦੇ ਸਦਾ ਜਦੋਜਹਿਦ ਕਰਨੀ ਹੈ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਉਹ ਰਾਜ ਦਾ ਹੋਣਾ ਲਾਜ਼ਮੀ ਹੈ। ਤੇ ਸਾਡੇ ਲਈ ਧਰਮ ਸਭ ਤੋਂ ਪਹਿਲਾਂ ਹੈ। ਧਰਮ ਨੂੰ ਹਰਾ ਕੇ ਕੋਈ ਰਾਜ ਨਹੀਂ ਅਸੀਂ ਲੈ ਸਕਦੇ। ਤੇ ਰਾਜ ਤੱਕ ਪਹੁੰਚਣ ਲਈ ਜਰੀਆ ਵੀ ਧਰਮ ਦਾ। ਅਸੀਂ ਕੋਈ ਵੀ ਇੱਧਰ ਉੱਧਰ ਦੀ ਗੱਲਾਂ ਕਰਕੇ ਰਾਜ ਤੱਕ ਨਹੀਂ ਪਹੁੰਚ ਸਕਦੇ ਜਦ ਤੱਕ ਤੁਸੀਂ ਉਹੋ ਜਿਹੀਆਂ ਕਮਾਈਆਂ, ਉਹੋ ਜਿਹੀਆਂ ਸਿਮਰਨ, ਉਹੋ ਜਿਹੇ ਕਿਰਦਾਰ ਨਹੀਂ ਬਣਾਉਂਦੇ, ਰਾਜ ਨਹੀਂ ਮਿਲਣੇ। ਰਾਜ ਦੂਸਰੀ ਗੱਲ ਇਹ ਹੈ ਕਿ ਸਾਨੂੰ ਗੁਰੂ ਦੀ ਬਖਸ਼ਿਸ਼ ਆ। ਜੋ ਪਹਿਲਾਂ ਵੀ ਸਾਨੂੰ ਰਾਜ ਮਿਲਿਆ, ਸਾਡੇ ਜ਼ੋਰ ਨਾਲ, ਤਲਵਾਰ ਨਾਲ ਜਾਂ ਕਿਸੇ ਚਲਾਕੀਆਂ ਜਾਂ ਕੋਈ ਮੁਹਿੰਮਾਂ ਬਣਾ ਕੇ ਜਾਂ ਕੋਈ ਪ੍ਰੋਪੇਗੈਂਡਾ ਕਰਕੇ ਨਹੀਂ ਸੀ ਮਿਲਿਆ। ਉਦੋਂ ਅਸੀਂ 9 ਜਾਂ 10-20 ਦੀ ਸੀ। ਉਹ ਸਾਡਾ ਖਾਸ ਕਿਰਦਾਰ ਸੀ, ਖਾਲਸੇ ਦਾ ਜਾਬਤਾ ਸੀ, ਜਿਹਨੂੰ ਦੇਖ ਕੇ ਸਾਰੀ ਲਕਾਈ ਨੇ ਕਿਹਾ ਕਿ ਤੁਸੀਂ ਇਨਸਾਫ ਕਰ ਸਕਦੇ, ਤੁਸੀਂ ਰਾਜ ਬਣਾਓ। ਸਾਨੂੰ ਉਹੇ ਜਿਹੇ ਬਣਨਾ ਪੈਣਾ ਹੈ। ਤੇ ਅੱਜ ਜ਼ਰੂਰਤ ਹੈ ਕਿ ਉਹੋ ਜਿਹੇ ਬਣੋ। ਇਹ ਸਭ ਤੋਂ ਪਹਿਲੀ ਗੱਲ ਆ, ਇਹ ਬੁਨਿਆਦ ਆ। ਇੱਥੋਂ ਹੀ ਸਾਰੀ ਗੱਲ ਸ਼ੁਰੂ ਹੋਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ 13 ਅਪ੍ਰੈਲ ਹੈ ਤੇ 45 ਵਰ੍ਹੇ ਪਹਿਲਾਂ ਅੱਜ ਦੇ ਦਿਨ 13 ਅਪ੍ਰੈਲ ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਨਕਲੀ ਨਿਰੰਕਾਰੀਆਂ ਹੱਥੋਂ 13 ਸਿੰਘ ਸ਼ਹੀਦ ਹੋਏ ਸੀ। ਅੱਜ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ, ਸ਼ਰਧਾਂਜਲੀ ਦੇਣ ਲਈ, ਉਹਨਾਂ ਨੂੰ ਯਾਦ ਕਰਨ ਲਈ ਤੇ ਉਹਨਾਂ ਨੇ ਜਿਹੜਾ ਸਾਨੂੰ ਆਦਰਸ਼ ਦਿੱਤਾ, ਜਿਹੜਾ ਰਸਤਾ ਦਿਖਾਇਆ, ਆਪਣੀਆਂ ਸ਼ਹਾਦਤਾਂ ਦੇ ਕੇ ਉਸ ਉੱਤੇ ਚੱਲਣ ਲਈ, ਆਪਣੇ ਆਪ ਨੂੰ ਮੁੜ ਕਮਿਟ ਕਰਨ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ। ਕਾਨਫਰੰਸ ਤੋਂ ਪਹਿਲਾਂ ਅਸੀਂ ਸਰਕਾਰੀ ਖਾਲਸਾ, ਜਿਹੜਾ ਸਿੱਖ ਐਮਪਰਰ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦਾ ਜਿਹੜਾ ਸਰਕਾਰੀ ਖਾਲਸਾ ਪਰਚਮ ਸੀ, ਉਸ ਨੂੰ ਲਹਿਰਾ ਕੇ ਦੇਸ਼ ਬਾਬਰ ਮੋਏ ਹੈ ਦਾ ਸ਼ਬਦ ਗਾਇਨ ਕਰਕੇ ਅਤੇ 5 ਸਿੰਘਾਂ ਨੇ ਸ੍ਰੀ ਸਾਹਿਬ ਦੇ ਨਾਲ ਉਹਨਾਂ ਨੂੰ ਸਲਾਮੀ ਦਿੱਤੀ। ਇਹ ਸਾਰਾ ਜਿਹੜਾ ਸਾਡਾ ਕਾਰਜ ਸੀ, ਇਹ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਅਤੇ ਸਿੱਖ ਕੌਮ ਦੀਆਂ ਜਿਹੜੀਆਂ
ਪ੍ਰਭੂ ਸੱਤਾ ਸੰਪੰਨ ਰਾਜ ਭਾਗ ਦੀਆਂ ਇੱਛਾਵਾਂ ਅਤੇ ਜਜ਼ਬੇ ਹਨ, ਉਹਨਾਂ ਦਾ ਪ੍ਰਗਟਾਵਾ ਸੀ। ਜਿੱਥੇ ਅਸੀਂ ਸਿੱਖ ਰਾਜ ਦੇ ਪਰਚਮ ਨੂੰ ਲਹਿਰਾਇਆ, ਉੱਥੇ ਨਾਲ ਦੇ ਨਾਲ ਆਪਣੇ ਆਪ ਨੂੰ ਵਚਨਬੱਧ ਕੀਤਾ, ਕਮਿਟ ਕੀਤਾ ਕਿ ਉਹ ਰਾਜ ਅਸੀਂ ਮੁੜ ਇਸ ਧਰਤੀ ਤੇ ਸਥਾਪਿਤ ਕਰਨਾ ਹੈ। 1849 ਦੇ ਆਸ-ਪਾਸ ਜਾਂ ਉਸ ਵੇਲੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਵੈ ਸਿੱਖ ਸ਼ਾਸਨ ਸੀ, ਉਸ ਨੂੰ ਗ੍ਰਹਿਣ ਲੱਗਾ ਤੇ ਅੱਜ ਝੰਡਾ ਚੜਾ ਕੇ ਜਾਂ ਜਿਹੜਾ ਪਿਛਲੇ 40 ਸਾਲ ਦਾ ਸਾਡਾ ਸਿੱਖ ਸੰਘਰਸ਼ ਹੈ, ਇਹ ਆਪਣੀ ਕੌਮ ਨੂੰ ਤੇ ਉਹਨਾਂ ਲੋਕਾਂ ਨੂੰ ਦੱਸਣ ਲਈ ਹੈ ਕਿ ਗ੍ਰਹਿਣ ਬਹੁਤੀ ਦੇਰ ਲੱਗਾ ਨਹੀਂ ਰਹਿਣਾ। ਇਹ ਰਾਜ ਭਾਗ ਸਾਡੀ ਕੌਮ ਨੇ ਦੁਬਾਰਾ ਮੁੜ ਹਾਸਲ ਕਰਨਾ ਤੇ ਸਥਾਪਿਤ ਕਰਨਾ ਹੈ ਤੇ ਉਸੇ ਦੀ ਕੰਟੀਨਿਊਟੀ ਦੇ ਵਿੱਚ ਅੱਜ ਅਸੀਂ ਇੱਥੇ ਬੈਠੇ ਹਾਂ। ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਚੇਤੇ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਉਹਨਾਂ ਬੰਦੀ ਸਿੰਘਾਂ ਨੂੰ ਸਤਿਕਾਰ ਤੇ ਚੇਤੇ ਕਰ ਰਹੇ ਹਾਂ ਜਿਹੜਾ ਲੰਮੇ ਸਮੇਂ ਤੋਂ ਅੰਦਰ ਨੇ ਤੇ ਜੱਗੀ ਜੌਲ ਵਰਗੇ ਹੁਣ ਤੱਕ ਕੌਮ ਦੀ ਸੇਵਾ ਨਿਭਾਉਂਦੇ ਹੋਏ ਅੰਦਰ ਗਏ ਨੇ। ਪਿਛਲੇ ਸਾਲ ਸੰਦੀਪ ਸਿੰਘ ਸਨੀ ਨਾਂ ਦਾ ਨੌਜਵਾਨ ਵੀ ਇਸੇ ਰਾਹ ਤੇ ਚੱਲਦਾ ਹੋਇਆ ਅੱਜ ਬੰਦੀ ਸਿੰਘ ਬਣਿਆ ਹੋਇਆ ਹੈ। ਅਸੀਂ ਉਹਨਾਂ ਆਪਣੇ ਜੁਝਾਰੂਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਹੜੇ ਇਹਨਾਂ ਰਾਹਾਂ ਤੇ ਚੱਲਦੇ ਹੋਏ ਜਲਾਵਤਨ ਹੋ ਗਏ ਨੇ ਜਾਂ ਉਹਨਾਂ ਨੂੰ ਜਲਾਵਤਨ ਹੋਣਾ ਪਿਆ। ਸੋ ਜਦੋਂ ਅਸੀਂ ਅੱਜ ਇੱਥੇ ਇਕੱਤਰ ਹਾਂ ਤੇ ਅਸੀਂ ਇਹ ਗੱਲ ਆਪਣੀ ਵਚਨਬੱਧਤਾ ਜਿਸ ਮੌਕੇ ਤੇ ਦੁਹਰਾ ਰਹੇ ਹਾਂ, ਉਹ ਮੌਕਾ ਉਹ ਹੈ ਸਾਡੀ ਕੌਮ ਦੇ ਸਾਹਮਣੇ ਜਦੋਂ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਸਾਡੀ ਕੌਮ ਤੇ ਇੱਕ ਦਮਨ ਚੱਕਰ ਚਲਾਇਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ, ਪਿਛਲੇ 18 ਮਾਰਚ ਤੋਂ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਕ੍ਰੈਕਡਾਊਨ ਹੋਇਆ, ਉਸ ਤੋਂ ਬਾਅਦ ਕੁਝ ਸਿੱਖ ਨੌਜਵਾਨਾਂ ਦੇ ਉੱਤੇ NSA ਲਗਾ ਕੇ ਉਹਨਾਂ ਨੂੰ ਅਸਾਮ ਦੀ ਜੇਲ੍ਹ 'ਚ ਭੇਜਿਆ। ਬਹੁਤ ਸਾਰੇ ਸੈਂਕੜੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪੁਲਿਸ ਕ੍ਰੈਕਡਾਊਨ ਦੇ ਖਿਲਾਫ ਪ੍ਰੋਟੈਸਟ ਕੀਤਾ, ਉਹਨਾਂ ਨੂੰ 57 ਜੇਲ੍ਹਾਂ ਛੁੱਟਿਆ ਗਿਆ। ਜਿਹੜੇ 57 ਗਏ ਉਹ ਬਾਹਰ ਆ ਗਏ, ਪਰ NSA ਵਾਲੇ ਅੱਜ ਵੀ ਅੰਦਰ ਨੇ। ਔਰ ਜਿਹੜਾ ਇਹ ਦਮਨ ਚੱਕਰ ਹੈ, ਜਿਹੜਾ ਇੱਕ ਡਰ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ, ਉਹ ਵੀ ਕੰਟੀਨਿਊ ਹੈ। ਔਰ ਇਹ 2024 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਰੰਭਿਆ ਗਿਆ ਔਰ 2024 ਦੀਆਂ ਚੋਣਾਂ ਤੱਕ ਇਹ ਜਾਰੀ ਰਹੇਗਾ। ਔਰ ਬਹੁਤ ਸਾਰੇ ਸਟੰਟ, ਬਹੁਤ ਸਾਰੇ ਅਚੰਭੇ ਜਿਹੜੇ ਸਰਕਾਰ ਦੇ ਹੱਥਕੰਡੇ ਨੇ, ਉਹ ਸਾਨੂੰ ਹੋਰ ਵੀ ਦੇਖਣ ਨੂੰ ਮਿਲਣਗੇ। ਇਹ ਗੱਲ ਇੱਥੇ ਮੁੱਕੀ ਨਹੀਂ ਹੈ। 13 ਤੇ 14 ਦੀ ਵਿਸਾਖੀ ਦੇ ਮੌਕੇ ਤੱਕ ਕੇਸਗੜ੍ਹ ਸਾਹਿਬ ਤੱਕ ਦਮਦਮਾ ਸਾਹਿਬ ਦੇ ਸੰਗਤਾਂ ਜੁੜਦੀਆਂ ਨੇ ਤੇ ਪਿਛਲੇ 2 ਦਿਨ ਤੋਂ ਸਰਕਾਰ ਨੇ ਫਲੈਗ ਮਾਰਚ ਕਰਕੇ ਪੁਲਿਸ ਦੀ ਜਿਹੜੀ ਸੈਂਟਰਲ ਫੋਰਸਿਸ ਆਈਆਂ ਨੇ ਉਹਨਾਂ ਦੀਆਂ ਪਰੇਡਾਂ ਕਰਾ ਕੇ ਥਾਂ ਤੇ ਤਖਤਾਂ ਦੇ ਆਲੇ ਦੁਆਲੇ ਆਪਣੇ ਉਸ ਡਰ ਨੂੰ ਹੋਰ ਪੱਕਿਆ ਕੀਤਾ। ਔਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਕੱਲ ਦੁਪਹਿਰ ਤੋਂ ਲੈ ਕੇ ਹੁਣ ਤੱਕ, ਸਵੇਰ ਤੱਕ, ਆਉਣ ਤੱਕ ਬਹੁਤ ਸਾਰੇ ਉਹਨਾਂ ਨੌਜਵਾਨਾਂ ਦੇ ਫੋਨ ਆਏ ਨੇ ਜਿਨ੍ਹਾਂ ਨੇ ਸਾਡੇ ਨਾਲ ਇੱਥੇ ਆਉਣਾ ਸੀ ਤੇ ਉਹਨਾਂ ਨੂੰ ਪੁਲਿਸ ਨੇ ਇਹ ਕਹਿ ਕੇ ਡੱਕ ਦਿੱਤਾ ਕਿ ਤੁਸੀਂ ਨਹੀਂ ਜਾਣਾ। ਜੁਗਰਾਜ ਸਿੰਘ ਜਿਹਨੇ 26 ਜਨਵਰੀ ਨੂੰ ਝੰਡਾ ਚੜਾਇਆ ਸੀ, ਉਹ ਕੱਲ ਸ਼ਾਮ ਤੱਕ ਇਹ ਕਹਿੰਦਾ ਰਿਹਾ ਕਿ ਬਾਰ-ਬਾਰ ਫੋਨ ਕਰ ਰਹੇ ਨੇ ਕਿ ਤੂੰ 13 ਤੇ 14 ਨੂੰ ਘਰੋਂ ਨਹੀਂ ਨਿਕਲਣਾ। ਤੇ ਮੈਂ ਉਹਨੂੰ ਕਿਹਾ ਕਿ ਸਾਡਾ ਤਜਰਬਾ ਹੈ ਕਿ ਇਹਨੇ ਹੁਣ ਤੱਕ ਤੈਨੂੰ ਕਹਿ ਰਿਹਾ, ਇਹਨੇ ਸ਼ਾਮ ਨੂੰ ਜਾਂ ਸਵੇਰ ਨੂੰ ਤੈਨੂੰ ਲੈ ਜਾਣਾ ਫੜ ਕੇ SHO ਨੇ, ਜੇ ਤੂੰ ਆਉਣਾ ਤੇ ਹੁਣੇ ਆ ਜਾ। ਉਹਨੇ ਮੇਰੀ ਗੱਲ ਨਹੀਂ ਸੁਣੀ ਤੇ ਅੱਜ ਸਵੇਰੇ ਜਦੋਂ ਮੈਂ ਕਾਲ ਕੀਤੀ ਕਿ ਘਰੋਂ ਤੁਰ ਪਿਆ ਤੇ ਪਤਾ ਲੱਗਾ ਕਿ ਉਹਨੂੰ SHO ਆਪਣੇ ਥਾਣੇ ਦੇ ਵਿੱਚ ਲੈ ਗਿਆ ਬਿਠਾਉਣ। ਹੋਰ ਨੌਜਵਾਨ ਨੇ, ਕਿਸੇ ਨੂੰ ਸੱਦ ਲਿਆ ਗਿਆ, ਕਿਸੇ ਨੂੰ ਕਹਿ ਦਿੱਤਾ ਗਿਆ ਤੁਸੀਂ ਘਰਾਂ ਚੋਂ ਨਹੀਂ ਜਾਣਾ। ਸੋ ਜਿਹੜੀ ਦਹਿਸ਼ਤ ਦਾ ਇੱਕ ਮਾਹੌਲ ਹੈ ਉਹ ਕੰਟੀਨਿਊ ਬਣਿਆ ਔਰ ਇਹਨਾਂ ਨੇ ਕੰਟੀਨਿਊ ਕਰਨਾ ਹੈ। ਅੱਖ ਇਹਨਾਂ ਦੀ 2024 ਤੇ ਹੈ
ਤੇ ਨਿਸ਼ਾਨਾ ਪੰਥ ਤੇ ਪੰਜਾਬ ਹੈ। ਆਪਣੀਆਂ ਇੱਛਾਵਾਂ ਦਾ, ਆਪਣੀਆਂ ਐਸਪੀਰੇਸ਼ਨਸ ਦਾ ਪ੍ਰਗਟਾਵਾ ਵੀ ਕੀਤਾ ਹੈ, ਪਰ ਡਰ ਅੰਦਰ ਕਿਤੇ ਸਰਕਾਰਾਂ ਬਿਠਾ ਦਿੰਦੀਆਂ ਨੇ ਤੇ ਇਹ ਡਰ ਨੂੰ ਦੂਰ ਕਰਨਾ ਪਏਗਾ, ਇਹ ਬਾਹਰ ਨਿਕਲਣਾ ਪਏਗਾ। ਔਰ ਘੱਟੋ ਘੱਟ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਹੜਾ ਨੈਟ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਪਾਓ, ਲੋਕਾਂ ਨੂੰ ਜੋ ਕਹਿਣਾ ਕਹੋ, ਆਪਣਾ ਫੇਸਬੁੱਕ ਬੰਦ ਕਰੋ ਤੇ ਸਮਝ ਲਓ ਕਿ ਮੈਂ ਸੇਵਾ ਕਰ ਲਈ। ਇਹ ਸੇਵਾ ਨਹੀਂ, ਇਹ ਸੇਵਾ ਪ੍ਰਵਾਨ ਨਹੀਂ ਹੋਣੀ ਗੁਰੂ ਘਰ। ਇਹ ਬਾਹਰ ਨਿਕਲਣਾ ਪੈਣਾ, ਸੜਕ ਤੇ ਆਉਣਾ ਪੈਣਾ। ਮੈਂ ਦੇਖ ਰਿਹਾ ਸੀ ਪਰਮਜੀਤ ਸਿੰਘ ਮੰਡ ਵੀ ਪਰਸੋਂ ਤਖਤ ਤੇ ਖਲੋ ਕੇ ਬਾਰ-ਬਾਰ ਨੌਜਵਾਨਾਂ ਨੂੰ ਕਹਿ ਰਿਹਾ ਸੀਗਾ ਕਿ ਜੇ ਲੜਨਾ ਤੇ ਸੜਕ ਤੇ ਆਉਣਾ ਪੈਣਾ। ਜੇ ਆਜ਼ਾਦੀ ਲੈਣੀ, ਉਹਨੇ ਅੱਜ ਵੀ ਕਿਹਾ ਜੇ ਆਜ਼ਾਦੀ ਲੈਣੀ ਹੈ ਤੇ ਘਰ ਬੈਠਿਆਂ ਕਿਸੇ ਮੁਲਕ ਨੇ ਸਾਡੀ ਮਦਦ ਨਹੀਂ ਕਰਨੀ। ਅਸੀਂ ਕਹਿੰਦੇ ਆ ਅਸੀਂ ਪਲੇਬਿਸਾਈਟ ਰਾਹੀਂ ਮੁਲਕ ਲੈਣਾ, ਅਸੀਂ ਰੈਫਰੈਂਡਮ ਰਾਹੀਂ ਮੁਲਕ ਲੈਣਾ, UN ਸਾਡੀ ਮਦਦ ਕਰੇ, ਅਮਰੀਕਾ ਸਾਡੀ ਮਦਦ ਕਰੇ, ਚਾਈਨਾ ਸਾਡੀ ਮਦਦ ਕਰੇ। ਉਹ ਕਿਉਂ ਕਰਨਗੇ? ਅਸੀਂ ਖੁਦ ਦਾ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੈਗੇ, ਅਸੀਂ ਆਪ ਤੇ ਲੜਨ ਨੂੰ ਤਿਆਰ ਨਹੀਂ ਹੈਗੇ। ਕੋਈ ਕਿਉਂ ਸਾਡੀ ਮਦਦ ਕਰੇਗਾ? ਕਿਉਂ UN ਨੂੰ ਆ ਕੇ ਸਾਡੀ ਮਦਦ ਕਰੇਗਾ? UN ਨੂੰ ਤਾਂ ਇੰਡੀਆ, ਮੁਲਕਾਂ ਨੂੰ ਤੇ ਇੰਡੀਆ ਚੰਗਾ ਲੱਗਦਾ ਹੈ ਕਿਉਂਕਿ ਇੰਡੀਆ ਇੱਕ ਤਾਕਤ ਬਣ ਚੁੱਕਾ ਹੈ। ਤਾਂ ਸਾਨੂੰ ਆਪਣੀ ਤਾਕਤ ਇਕੱਠੀ ਹੋ ਕੇ ਦਿਖਾਣੀ ਪਏਗੀ। ਸਾਰੀਆਂ ਜਥੇਬੰਦੀਆਂ ਨੂੰ ਇਸ ਦੇ ਉੱਤੇ ਵਰਕ ਕਰਨਾ ਪਏਗਾ। ਸਾਨੂੰ ਇਹ ਗੱਲ ਮੰਨ ਲੈਣੀ ਪਏਗੀ ਕਿ ਕ੍ਰਾਈਸਿਸ ਵੇਲੇ ਜਦੋਂ ਭੀੜ ਪੈਂਦੀ ਹੈ, ਜਦੋਂ ਮੁਸੀਬਤਾਂ ਆਉਂਦੀਆਂ ਨੇ ਕੌਮ ਦੀਆਂ, ਉਦੋਂ ਸਾਨੂੰ ਇਮੀਡੀਏਟ ਸਾਡੇ ਅੰਦਰ ਇੱਕ ਐਸਾ ਸਿਸਟਮ ਚਾਹੀਦਾ ਜਿਹੜਾ ਇਮੀਡੀਏਟਲੀ ਇਕੱਠਾ ਹੋ ਕੇ ਦੁਸ਼ਮਣ ਨੂੰ ਉਹਦਾ ਜਵਾਬ ਦੇਵੇ, ਉਹਦਾ ਮੁਕਾਬਲਾ ਕਰਨ ਦੀ ਕੌਮ ਨੂੰ ਤਿਆਰ ਕਰੇ। ਔਰ ਜਿਹੜੇ ਨੌਜਵਾਨ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਜਿਹੜੇ ਡਰ ਕੇ ਘਰਾਂ 'ਚ ਬੈਠ ਗਏ ਨੇ, ਉਹਨਾਂ ਦੇ ਅੰਦਰੋਂ ਇਮੀਡੀਏਟਲੀ ਡਰ ਕੱਢੇ। ਜਿਵੇਂ ਜਥੇਦਾਰ ਨੇ 10 ਦਿਨਾਂ ਬਾਅਦ ਆਪਣੀ ਅਕਾਲ ਤਖਤ ਤੇ ਮੀਟਿੰਗ ਸੱਦੀ ਸੀ ਤੇ ਸਾਰਿਆਂ ਨੇ ਇਸ ਗੱਲ ਤੇ ਬਹੁਤ ਇਤਰਾਜ਼ ਉਠਾਇਆ ਸੀ ਕਿ 10 ਦਿਨਾਂ ਬਾਅਦ ਜਥੇਦਾਰ ਅਕਾਲ ਤਖਤ ਤੇ ਮੀਟਿੰਗ ਸੱਦ ਰਿਹਾ। ਸਾਨੂੰ ਵੀ, ਸਾਡੀ ਵੀ ਜਿਹੜੀ ਕੋਆਰਡੀਨੇਸ਼ਨ ਹੈ ਕਿਤੇ ਨਾ ਕਿਤੇ ਕਮੀ ਹੈ। ਸਾਡੀ ਵੀ ਕੋਆਰਡੀਨੇਸ਼ਨ ਇੰਨੀ ਸਟਰੋਂਗ ਚਾਹੀਦੀ ਹੈ ਕਿ ਜੇ 18 ਤਰੀਕ ਨੂੰ ਕ੍ਰੈਕਡਾਊਨ ਹੋਇਆ, 19 ਨੂੰ, 20 ਨੂੰ, 21 ਨੂੰ ਤੱਕ ਸਾਡਾ ਜਿਹੜਾ ਕੋਆਰਡੀਨੇਟਡ ਤੇ ਸਾਂਝਾ ਰਿਸਪੌਂਸ ਹੈ ਉਹ ਸਰਕਾਰ ਨੂੰ ਚਲੇ ਜਾਣਾ ਚਾਹੀਦਾ। ਸੋ ਨਹੀਂ ਗਿਆ, ਇਹ ਸਾਡੀ ਵੀਕਨੈਸ ਹੈ। ਸਾਨੂੰ ਉਸ ਵੀਕਨੈਸ ਨੂੰ ਦੂਰ ਕਰਦੇ ਹੋਏ ਆਪਣੇ ਆਪ ਨੂੰ ਇਕੱਠਿਆਂ ਕਰਨਾ ਪਏਗਾ। ਆਈਡੀਓਲੋਜੀਕਲੀ, ਪੋਲੀਟੀਕਲੀ, ਕਈ ਵਾਰੀ ਪੋਲੀਟੀਕਲ ਲਾਈਨਸ ਥੋੜੀਆਂ ਸਾਡੀਆਂ ਡਿਫਰ ਵੀ ਕਰਦੀਆਂ ਹੁੰਦੀਆਂ ਨੇ, ਪਰ ਜਦੋਂ ਸਰਕਾਰ ਹਮਲਾਵਰ ਹੋ ਕੇ ਸਾਡੇ ਤੇ ਚੜ ਜਾਵੇ ਨਾ, ਤੇ ਮੈਂ ਉਦੋਂ ਸਮਝਦਾ ਕਿ ਉਦੋਂ ਇੱਕ ਕ੍ਰਾਈਸਿਸ ਦਾ ਵੇਲਾ ਹੁੰਦਾ, ਉਦੋਂ ਸਾਨੂੰ ਜ਼ਰੂਰ ਇਕੱਠੇ ਹੋ ਜਾਣਾ ਚਾਹੀਦਾ। ਔਰ ਅੱਜ ਇਸ ਧਰਤੀ ਤੇ ਅਸੀਂ ਆਏ ਹਾਂ, ਨਤਮਸਤਕ ਹੋਣ ਆਏ ਹਾਂ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਏ ਹਾਂ, ਜਿਹੜੇ ਜੇਲ੍ਹਾਂ 'ਚ ਨੇ, ਬੰਦ ਨੇ, ਉਹਨਾਂ ਦੀ ਅਰਦਾਸ ਕਰਾਂਗੇ। ਸਿੰਘ ਸਾਹਿਬ, ਜਥੇਦਾਰ ਸਾਹਿਬ ਨੂੰ ਤਖਤ ਤੇ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਉਹ ਅਰਦਾਸ ਕਰਨ ਆ ਕੇ, ਜਦੋਂ ਅਸੀਂ ਅਰਦਾਸ ਕਰਨ ਖਾਲਸਾ ਮਾਰਚ ਦੇ ਰੂਪ 'ਚ ਅਸੀਂ ਉੱਥੇ ਜਾਵਾਂਗੇ, ਉਹ ਉੱਥੇ ਅਰਦਾਸ ਕਰਨਗੇ। 13 ਸਿੰਘਾਂ ਨੂੰ ਅਰਦਾਸ ਹੋਏਗੀ, ਹੋਰ ਸ਼ਹੀਦਾਂ ਦੀ ਅਰਦਾਸ ਹੋਏਗੀ, ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੀ ਰਿਹਾਈਆਂ ਦੀ ਅਰਦਾਸ ਹੋਏਗੀ, ਉਹਨਾਂ ਦੀ ਤੰਦਰੁਸਤੀ ਦੀ, ਚੜ੍ਹਦੀ ਕਲਾ ਦੀ ਅਰਦਾਸ ਹੋਏਗੀ। ਔਰ ਜਿਹੜੇ ਜਲਾ ਵਤਨ ਬੈਠੇ ਨੇ ਉਹਨਾਂ ਨੂੰ ਵੀ, ਉਹਨਾਂ ਦੀ ਵੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਉਹਨਾਂ ਕੋਲ ਉਹਨਾਂ ਦੇ ਆਖਰੀ ਸਾਹਾਂ ਤੱਕ ਇਸੇ ਤਰ੍ਹਾਂ ਜੁਝਾਰੂ ਪੁਣੇ ਵਾਲੀ ਜਿਹੜੀ ਸੇਵਾ ਹੈ ਉਹ ਲੈਂਦੇ ਰਹਿਣ। ਉਹ ਉਹਨਾਂ ਦਾ ਰੋਲ ਹੈ, ਉਹਨਾਂ ਨੂੰ ਮੁਬਾਰਕ। ਜਿਹੜਾ ਰੋਲ ਅਸੀਂ ਪਲੇ ਕਰ ਸਕਦੇ ਹਾਂ ਗਰਾਊਂਡ ਤੇ, ਸਾਨੂੰ ਕਰਨਾ ਚਾਹੀਦਾ ਹੈ। ਔਰ ਇਹ ਜਿਹੜਾ ਰੋਲ ਹੈ ਇਸ ਵੇਲੇ ਬਹੁਤ ਇੰਪੋਰਟੈਂਟ ਹੈ, ਕਰੂਸ਼ਲ ਹੈ। ਔਰ ਸਾਨੂੰ ਸਾਰਿਆਂ ਨੂੰ ਇਸ ਵੇਲੇ ਪਹਿਲੇ ਨਾਲੋਂ ਜ਼ਿਆਦਾ ਪ੍ਰੋਐਕਟਿਵ ਹੋ ਕੇ ਆਪਣਾ ਰੋਲ, ਆਪਣੀ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਖਾਲਸਾ ਸਾਜਣਾ ਦਿਵਸ ਨੂੰ ਲੈ ਕੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਲ ਖਾਲਸਾ ਦੇ ਵੱਲੋਂ ਮਾਰਚ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਜਿਹੜਾ ਸਮਾਗਮ ਦੇ ਵਿੱਚ ਵੱਖ-ਵੱਖ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਮੌਜੂਦਾ ਹਾਲਾਤਾਂ ਦੇ ਉੱਪਰ ਵਾਰਤਾਲਾਪ ਵੀ ਕੀਤਾ ਗਿਆ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਲ ਖਾਲਸਾ ਦੇ ਸਮੇਤ ਜਿਹੜੀਆਂ ਪੰਥ ਦੀਆਂ ਵੱਡੀਆਂ ਮਾਇਆਨਾਜ ਹਸਤੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਇਸ ਵਕਤ ਮਾਰਚ ਕੀਤਾ ਜਾ ਰਿਹਾ। ਗੱਲਬਾਤ ਕਰ ਲੈਣੇ ਸਾਡੇ ਨਾਲ ਹਰਪਾਲ ਸਿੰਘ ਪੰਨੂ ਨੇ, ਹਰਪਾਲ ਸਿੰਘ ਚੀਂਬਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਦਾ ਦਿਨ ਖਾਲਸਾ ਸਾਜਣਾ ਦਿਵਸ ਨੂੰ ਮੁਖਾਤਬ ਹੋ ਕੇ ਮਨਾਇਆ ਜਾ ਰਿਹਾ ਹੈ? ਅੱਜ ਦਾ ਜਿਹੜਾ ਦਿਨ ਹੈ ਦਲ ਖਾਲਸਾ ਜਿਹੜੇ 70 ਦੇ ਵਿੱਚ 13 ਸਿੰਘ ਸ਼ਹੀਦ ਹੋ ਗਏ ਸੀਗੇ, ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਜਿਹੜਾ 13 ਅਪ੍ਰੈਲ ਉਹ ਮਨਾ ਰਹੇ ਹਾਂ। ਔਰ ਅੱਜ ਅਸੀਂ
ਕਿਸ ਤਰੀਕੇ ਦੇ ਨਾਲ ਜਿਹੜਾ ਖਾਲਿਸਤਾਨ ਲੈਣਾ ਹੈ ਉਹ ਰੈਫਰੈਂਡਮ ਦੇ ਉਸ ਗੱਲ ਜਿਹੜੀ ਅਸੀਂ 25 ਜਨਵਰੀ ਨੂੰ ਸ਼ੁਰੂ ਕੀਤੀ ਸੀ, ਉਸ ਦੀ ਸਾਲ ਭਰ ਜਿਹੜੇ ਸਾਡੇ ਪ੍ਰੋਗਰਾਮ ਹੈ ਕਿ ਰੈਫਰੈਂਡਮ ਦੇ ਬਾਰੇ ਵਿੱਚ ਪੈਬਲਾਸਾਈਡ ਦੇ ਬਾਰੇ ਵਿੱਚ ਕਿੱਦਾਂ ਲੈਣੇ ਆ, ਉਹਦੀ ਵੀ ਗੱਲ ਹੈ ਜਿਹੜੀ ਅੱਜ ਇੱਥੇ ਤੇਜ਼ਾ ਮਾਰੇ ਤੇ ਅੱਜ ਅਸੀਂ ਆ ਜਿਹੜਾ ਆਪਣਾ ਖਾਲਸਾ ਮਾਰਚ ਹੈ ਇਹ ਉਹਨਾਂ ਦੀ ਯਾਦ ਦੇ ਵਿੱਚ ਕੱਢ ਰਹੇ ਆ ਜਿਹੜੇ 13 ਸਿੰਘ ਮਰੇ ਸੀਗੇ, ਸ਼ਹੀਦ ਹੋਏ ਸੀਗੇ। ਬਿਲਕੁਲ ਜੀ, ਜਿਹੜਾ ਹਰਪਾਲ ਸਿੰਘ ਚੀਮਾ ਦਲ ਖਾਲਸਾ ਦੇ ਮੁਖੀ ਮੰਨੇ ਜਾਂਦੇ ਨੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਵਿਸਾਖੀ ਦੇ ਦਿਹਾੜੇ ਦੇ ਉੱਪਰ ਅੱਜ ਤੋਂ 45 ਸਾਲ ਪਹਿਲਾਂ ਜਿਹੜਾ ਸੀ 1978 ਦੇ ਵਿੱਚ ਨਿਰੰਕਾਰੀ ਕਾਂਡ ਦੇ ਵਿੱਚ 13 ਸਿੰਘ ਸ਼ਹੀਦ ਹੋਏ ਨੇ, ਉਹਨਾਂ ਦਾ ਜ਼ਿਕਰ ਵੀ ਕੀਤਾ। ਤਾਂ ਸਾਡੇ ਨਾਲ ਕਰਨੈਲ ਸਿੰਘ ਪੰਜੋਲੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਪੰਜੋਲੀ ਸਾਹਿਬ, ਸਭ ਤੋਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਜਦੋਂ ਸੰਗਤਾਂ ਇੱਥੇ ਆ ਰਹੀਆਂ ਨੇ, ਜਿਸ ਤਰੀਕੇ ਦਾ ਮਾਹੌਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿਰਜਿਆ ਹੋਇਆ, ਸੰਗਤ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਕਿਵੇਂ ਦੇਖਦੇ ਹੋ ਜੀ? ਦੇਖੋ, ਪਿਛਲੇ ਤਕਰੀਬਨ 18 ਤਰੀਕ ਤੋਂ ਲੈ ਕੇ ਲਗਾਤਾਰ ਪੰਜਾਬ ਦੀ ਸਰਜ਼ਮੀਨ ਦੇ ਉੱਤੇ पैरा फोर्स मिलिटरी ला के CRP पंजाब पुलिस फौज ला के सिखा नूं डराया जा रहा है, धमकाया जा रहा है और उन्होंने फट के नैशनल सिक्योरिटी एक्ट के तहत नज़रबंद किया जा रहा है। वो भी पंजाब तो 2500 किलोमीटर दूर उत्ते ले जाके ये सारे का सारा सिखा नूं गुलामी का एहसास कराया जा रहा है। अज जदों खालसा पंथ अपना सिरजना दिहाड़ा मना रहा दुनिया भर विच, तां पंजाब ते भारत की सरकार जिहड़ी है वो तख्तां ते दफा 144 ला के पैरा अपना फौज CRPF ते पंजाब पुलिस ला के दहशत का माहौल सिरज रही है। ये तस्वीर जिहड़ी है मुगल राज की साडियां अखां दे सामने आ गई। एक तरह नाल इसे तरह ही मुगल राज विच भी हुंदा रहा, अंग्रेज राज विच भी हुंदा रहा, इंदिरा गांधी भी इहो जिही कुछ सिरजदी सी। मनोरिटी नूं कुट के बहु गिणती नूं खुश करके वोटां बटोरन दा रस्ता जिहड़ा इंदिरा गांधी ने अख्तियार कीता, ਉਹ ਹੈ ਜੀ ਅੱਜ ਮੋਦੀ ਅਖਤਿਆਰ ਕਰਨਾ ਚਾਹੁੰਦਾ। ਇਹਦੇ ਖਿਲਾਫ ਪੰਜਾਬ ਨੂੰ, ਪੰਜਾਬੀਆਂ ਨੂੰ ਤੇ ਸਿੱਖ ਪੰਥ ਨੂੰ ਉੱਠਣਾ ਚਾਹੀਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਖਾਸ ਕਰਕੇ ਉਹਨਾਂ ਦੇ ਜਥੇਦਾਰ ਸਾਹਿਬਾਨ, ਪੰਜ ਸਿੰਘ ਸਾਹਿਬਾਨ, ਪ੍ਰਧਾਨ ਸ਼੍ਰੋਮਣੀ ਕਮੇਟੀ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਕਿ ਇਸ ਤੋਂ ਵੱਧ ਹੋਰ ਕਿਸ ਜ਼ਬਰ ਦੀ ਆਸ ਕਰਦੇ ਨੇ। ਉਹ क्यों नहीं कौम नूं अगवाई देने का यतन करते, क्यों कौम नूं इकट्ठी करने का यतन नहीं करते। अज पूरी कौम छोटे छोटे धड़ियां विच वंडी हुई है। लोड़ है कौम सिर जोड़ के अकाल तख्त दे सन्मुख बैठे ते इस जबर दा टक्करा करे। बिल्कुल जी, लाइव तस्वीरां दे विच तुहाडे नाल पूरा दृश्य साझा कर रहे हैं कि किस तरीके दे नाल दल खालसा दे वल्लों खालसा साजना दिवस दे दिहाड़े नूं समर्पित ਜਿਹੜਾ ਮਾਰਚ ਕੀਤਾ ਜਾ ਰਿਹਾ। ਤਾਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਦੇ ਵਿੱਚ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਜੇ ਸਿੱਖ ਸੰਗਤ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਖਾਸ ਕਰ ਨੌਜਵਾਨਾਂ ਦੇ ਵੱਲੋਂ ਵੀ ਜਿਹੜੀ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਜਿਹੜਾ ਸੁਨੇਹਾ ਸੰਗਤ ਵਾਸਤੇ ਹੈ, ਜਿਹੜਾ ਸੁਨੇਹਾ ਗੁਰੂ ਕੀ ਸੰਗਤ ਵਾਸਤੇ ਹੈ, ਤਾਂ ਉਸ ਸੁਨੇਹੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਅਰਦਾਸ ਵੀ ਕੀਤੀ ਜਾਵੇਗੀ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਹੁਕਮਾਂ ਦੇ ਅਨੁਸਾਰ ਜਿਹੜਾ ਸੰਗਤ ਦੇ ਵੱਲੋਂ ਵੀ ਇੱਕ ਫੈਸਲਾ ਤੈਅ ਕੀਤਾ ਗਿਆ ਤੇ ਜਿਹੜਾ ਤਖਤ ਸਾਹਿਬ ਦੇ ਉੱਪਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਪਰ ਅਰਦਾਸ ਵੀ ਕੀਤੀ ਜਾਵੇਗੀ। ਤਾਂ ਇਹ ਜਿਹੜੀਆਂ ਲਾਈਵ ਤਸਵੀਰਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂ ਰਜਿੰਦਰ ਸਿੰਘ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋ ਰਿਹਾ ਹਾਂ। ਧੰਨਵਾਦ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਜੀ, ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਜੀ ਦੇ ਪਾਠ ਕਰਦਾ ਪੰਜਾਂ ਪਿਆਰਿਆਂ, 14 ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜੱਫੀਆਂ, ਤਪੀਆਂ ਜੀ ਦਾ ਨਾਮ ਜਪਿਆ, ਵੰਡ ਛਕਿਆ, ਨਿਤ ਲਾਈ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਜਿੰਨਾ ਸਿੰਘਾਂ ਸਿੰਘਣੀਆਂ ਪ੍ਰਭੂ ਦੇ ਸਵਾਸਾਂ ਨਾਲ ਨਿਭਾਈ, ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਪੰਜਾਬ ਦਾ ਸਰਬੱਤ ਦੇ ਗੁਰਦੁਆਰੇ ਦਾ ਧਿਆਨ ਕਰਕੇ
जहाँ जहाँ खालसा जी साहिब वहाँ कहाँ आए आए सारे सहाय खालसा के स्थान बैठना सदा सफाई सेवा संभाल का खालसा जी हर सत्य तख जा सत संगत मेरा हर सत्य तख जा सत संगत मेरा नानक निर्भय एक सदा मेरा और हो तक सारे बंदी सिंह होया पावन स्थान तब श्री आपसे प्रेम प्यार बात करने बख्श